ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਮੌਕੇ। ਅਪਡੇਟ ਟਰੱਕਿੰਗ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 28 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888-888-9914 ਦੇ ਉੱਤੇ 8888889914। ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਅਪਡੇਟ ਟਰੱਕਿੰਗ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 ਦੇ ਉੱਤੇ। ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸ਼ੋਅ ਹੁੰਦਾ ਟਰੱਕਿੰਗ ਨੂੰ ਲੈ ਕੇ ਹੁੰਦਾ। ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਫਿਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਰਾਨ ਵਾਲਿਆਂ ਨੇ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜੋ ਇਰਾਨ ਆ ਉੱਥੇ ਦੀ ਜਿਹੜੀ ਰਜੀਮ ਆ ਉਹ ਦੇ ਆਰ ਨੈਗੋਸ਼ੀਏਟਿੰਗ ਔਨ ਫਿਊਮਸ। ਸੋ ਇਰਾਨ ਵਾਲੇ ਇਹ ਕਹਿੰਦੇ ਆ ਵੀ ਸੀਜ਼ ਫਾਇਰ ਦੀ ਵਾਇਲੇਸ਼ਨ ਕੀਤੀ ਆ ਅਮਰੀਕਾ ਵਾਲਿਆਂ ਨੇ, ਤੇ ਅਸੀਂ ਵੀ ਆਪਣੇ ਜਿਹੜੇ ਆ ਉਸ ਸੰਬੰਧ ਦੇ ਵਿੱਚ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਅਮਰੀਕਾ ਵਾਲੇ ਇਹ ਕਹਿ ਰਹੇ ਆ, ਸਪੈਸ਼ਲੀ ਪੈਂਟਾਗਨ ਵੱਲੋਂ, ਵੀ ਅਸੀਂ ਡਿਫੈਂਸਿਵ ਸਟ੍ਰਾਈਕ ਕੀਤੀ ਸੀ ਡਰੋਨ ਆਪਰੇਸ਼ਨਸ ਦੇ ਅਗੇਂਸਟ। ਸੋ ਇਰਾਨ ਜੋ ਆ ਉਹ ਇਹ ਕਹਿ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਵਾਰ-ਵਾਰ ਜੋ ਸਾਡੇ ਤੇ ਅਟੈਕ ਕਰ ਰਿਹਾ, ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਇਰਾਨ ਵਾਲੇ ਡੈਸਪਰੇਟ ਆ ਫॉर ਕੈਸ਼, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸ਼ਿਪਸ ਨੂੰ ਚਾਰਜ ਕਰ ਰਹੇ ਆ ਟ੍ਰਾਂਜ਼ਿਟ ਜੋ ਹੋ ਰਿਹਾ ਸਟੇਟ ਆਫ ਹਾਰਮੋਜ਼ 'ਚ, ਉਹ ਤੋਂ ਪਤਾ ਲੱਗ ਰਿਹਾ ਹੈ ਵੀ ਜਿਹੜਾ ਟੋਲ ਲਾ ਰਹੇ ਆ ਵੀ ਉਹਨਾਂ ਨੂੰ ਕੈਸ਼ ਦੀ ਕਿੰਨੀ ਜ਼ਰੂਰਤ ਹੈਗੀ ਆ। ਦੂਸਰੇ ਪਾਸੇ US ਦੇ ਟ੍ਰੇਜਰੀ ਡਿਪਾਰਟਮੈਂਟ ਨੇ ਇਰਾਨ ਦਾ ਜਿਹੜਾ ਗੁਲਫ ਸਟੇਟ ਅਥਾਰਟੀ ਹੈਗੀ ਆ ਜੋ ਟੋਲਸ ਕਲੈਕਟ ਕਰ ਰਹੀ ਆ ਸ਼ਿਪਸ ਦਾ ਜੋ ਪਾਸ ਥਰੂ ਹੋ ਰਿਹਾ ਸਟੇਟ ਆਫ ਹਾਰਮੋਜ਼ ਤੋਂ, ਉਸ ਨੂੰ ਜਿਹੜਾ ਸੈਂਕਸ਼ਨ ਕਰ ਦਿੱਤਾ ਹੈਗਾ। ਜੀ, ਸੋ ਅਜੇ ਤੱਕ ਸਟੇਟ ਆਫ ਹਾਰਮੋਜ਼ ਖੁੱਲ੍ਹਾ ਨਹੀਂ ਆ। ਸੋ ਇਕਨੋਮਿਕ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਗੈਸ ਦੀ ਸਪਲਾਈ ਚੇਨ ਨੂੰ, ਪੈਟਰੋਲ ਦੀ, ਡੀਜ਼ਲ ਦੀ ਨੂੰ, ਉਹਦੇ 'ਤੇ ਜਿਹੜਾ ਉਹ ਅਸਰ ਉਸੇ ਤਰੀਕੇ ਦੇ ਨਾਲ ਪਿਆ ਹੋਇਆ ਆ। ਅਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਉਹਨਾਂ ਦੇ ਟਰੂਪਸ ਨੂੰ ਡਾਲਰ ਨਹੀਂ ਮਿਲ ਰਹੇ, ਪੈਸੇ ਨਹੀਂ ਮਿਲ ਰਹੇ ਹੈਗੇ, ਅਤੇ ਕਹਿੰਦੇ ਵੀ ਉਹ ਕਹਿ ਰਹੇ ਵੀ ਉਹ ਕੰਮ 'ਤੇ ਨਹੀਂ ਆ ਰਹੇ। ਇਰਾਨ ਦੀ ਜਿਹੜੀ ਲਾ ਇਨਫੋਰਸਮੈਂਟ ਦੇ ਐਂਗਲ ਤੋਂ ਉਹਨਾਂ ਨੇ ਜਿਹੜਾ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਜਿਹੜਾ ਖਾਰਗ ਆਈਲੈਂਡ ਆ ਇਸ ਟਾਈਮ ਬੰਦ ਹੋ ਚੁੱਕਾ ਆ। ਇਰਾਨ ਦੀ ਇਕੋਨਮੀ ਤੇ ਜਿਹੜੀ ਕਰੰਸੀ ਆ ਉਹ ਫ੍ਰੀ ਫਾਲ ਦੇ ਵਿੱਚ ਆ, ਉਹ ਲਗਾਤਾਰ ਡਿੱਗ ਰਹੀ ਆ। ਉਧਰ ਟਰੰਪ ਹੁਣਾਂ ਨੇ ਆਪਣੇ ਇੱਕ ਸਾਥੀ ਮੁਲਕ ਓਮਾਨ ਨੂੰ ਜਿਹੜਾ ਉਹ ਧਮਕੀ ਜਿਹੜੀ ਉਹ ਦੇ ਦਿੱਤੀ, ਵੀ ਵਿਲ ਬਲੋ ਦੈਮ ਅਪ। ਕਹਿੰਦੇ ਵੀ ਜਾਂ ਬਿਹੇਵ ਕਰੇ ਜਿੱਦਾਂ ਬਾਕੀ ਕਰ ਰਹੇ ਆ, ਨਹੀਂ ਤਾਂ ਅਸੀਂ ਇਹਨਾਂ ਨੂੰ ਵੀ ਜਿਹੜਾ ਉਹ ਦੇਵਾਂਗੇ। ਸੋ ਹੁਣ ਜੇ ਤੁਸੀਂ ਇੱਦਾਂ ਦੇ ਹਰਜੋਤ ਸਿੰਘ ਜੀ ਬਿਆਨ ਜੇ ਤੁਸੀਂ ਸੁਣੋਗੇ ਤਾਂ ਉੱਥੇ ਜਿਹੜੇ ਮੁਲਕ ਆ ਉਹ ਇਹ ਸੋਚਦੇ ਹੋਣਗੇ ਯਾਰ ਅਸੀਂ ਇਹਨਾਂ ਦੇ ਅੱਡੇ ਵੀ ਵਢਵਾ ਲਏ, ਅਸੀਂ ਸਾਰਾ ਕੁਛ ਕਰ ਲਿਆ, ਤੇ ਇਵੈਂਚੁਅਲੀ ਫੇਰ ਸਾਨੂੰ ਜਿਹੜੀ ਉਹ ਇਸ ਤਰੀਕੇ ਦੀ ਜਿਹੜੀ ਧਮਕੀ ਆ ਉਹ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਉੱਦਾਂ ਇਹ ਆ ਹਰਜੋਤ ਸਿੰਘ ਜੀ, ਮਿਡਲ ਈਸਟ ਪੱਕੇ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੇਂਜ ਹੋਣ ਜਾ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਅੰਦਰ ਜਿਹੜੇ ਰਿਸ਼ਤੇ ਆ ਮੁਲਕਾਂ ਦੇ ਨਾਲ, ਉਹਨਾਂ ਦੇ ਵਿੱਚ ਇਸ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਵੱਡੇ ਤੇ ਪੱਕੇ ਬਦਲਾਵ ਜਿਹੜੇ ਉਹ ਆ ਸਕਦੇ ਹੈਗੇ ਆ। ਸੋ ਇਰਾਨ ਨੇ ਓਮਾਨ ਦੇ ਹੱਕ ਦੇ ਵਿੱਚ ਇਸ ਤੋਂ ਬਾਅਦ 'ਚ ਬਿਆਨ ਦੇ ਦਿੱਤਾ, ਜਦੋਂ ਟਰੰਪ ਹੋਣਾ ਨੇ ਧਮਕੀ ਦਿੱਤੀ ਵੀ ਜਾਂ ਤਾਂ ਬਿਹੇਵ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਵੀ ਜਿਹੜਾ ਉਹ ਉਡਾ ਦੇਵਾਂਗੇ। ਸੋ ਲੈਟਸ ਸੀ ਇਸ ਦੇ ਵਿੱਚ ਹੁਣ ਅੱਗੇ ਹੋਰ ਕੀ ਬਣਦਾ ਹੈਗਾ ਆ ਜੀ। ਇੱਕ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵੀਆਂ ਉਹਨਾਂ ਲੋਕਾਂ ਤੋਂ ਰਿਕੁਐਸਟ ਕਰਨੀ ਸ਼ੁਰੂ ਕਰ ਦਿੱਤੀ ਆ ਜਿਨ੍ਹਾਂ ਨੇ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਸ ਫਾਈਲ ਕੀਤੀਆਂ ਵੀ ਤੁਸੀਂ ਆਪਣੇ ਮੁਲਕ ਦੇ ਵਿੱਚ ਵਾਪਸ ਜਾ ਕੇ ਕਿਉਂ ਨਹੀਂ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਲਈ
ਅਪਲਾਈ ਕੀਤਾ ਹੈਗਾ। ਹਾਲਾਂਕਿ ਇਹ ਆਪਾਂ ਦੱਸਿਆ ਸੀ ਵੀ ਇਹਦਾ ਲਾਸੂਟ ਵੀ ਇੱਕ ਫਾਈਲ ਹੋਇਆ ਹੈਗਾ ਆ। ਪਰ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ ਪਿਛਲੇ ਸ਼ੁੱਕਰਵਾਰ ਨੂੰ ਅਨਾਉਂਸ ਕੀਤਾ ਸੀ ਵੀ ਜੀ, ਜੇ ਕਿਸੇ ਨੇ ਵੀ ਪਰਮਾਨੈਂਟ ਰੈਜ਼ੀਡੈਂਸੀ ਹੋਣੀ ਆ, ਗ੍ਰੀਨ ਕਾਰਡ ਲੈਣਾ ਆ, ਜਿਹਦਾ ਉਹਦਾ ਸਟੇਟਸ ਚੇਂਜ ਹੁੰਦਾ, ਉਹਨੂੰ ਆਪਣੇ ਮੁਲਕ ਵਿੱਚ ਜਾ ਕੇ ਅਪਲਾਈ ਕਰਨਾ ਪੈਣਾ ਹੈ। ਜੀ। ਇੱਕ ਯੂਐਸ ਜੱਜ ਨੇ ਅੱਜ ਡਿਕਲਾਈਨ ਕਰ ਦਿੱਤਾ ਟਰੰਪ ਹੁਣਾਂ ਦੇ ਉਸ ਐਗਜ਼ੈਕਟਿਵ ਆਰਡਰ ਨੂੰ ਬਲੌਕ ਕਰਨ ਦੇ ਲਈ, ਜਿਹਦੇ ਤਹਿਤ ਜਿਸ ਐਗਜ਼ੈਕਟਿਵ ਆਰਡਰ ਦੇ ਤਹਿਤ ਜਿਹੜਾ ਮੇਲ ਇਨ ਵੋਟਿੰਗ ਦੇ ਉੱਤੇ ਜਿਹੜੇ ਰੂਲ ਆ ਉਹ ਹੋਰ ਸਖਤ ਜਾਂ ਉਹਨਾਂ ਨੂੰ ਕਹ ਲਓ ਵੀ ਕੱਸਿਆ ਜਾ ਰਿਹਾ ਸੀਗਾ। ਪਰ ਉਹਨਾਂ ਨੇ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਵੀ ਰੱਖਿਆ ਤਾਂ ਜੋ ਇਸ ਦੇ ਉਲਟ ਉਹ ਚੈਲੰਜ ਉਤਲੀ ਅਦਾਲਤ ਦੇ ਵਿੱਚ ਜਾ ਕੇ ਕਰ ਸਕਦੇ ਹੈਗੇ ਆ। ਵਾਸ਼ਿੰਗਟਨ ਬੇਸਡ ਯੂਐਸ ਡਿਸਟ੍ਰਿਕਟ ਜੱਜ ਕਾਰਲ ਨਿਕੋਲਜ਼, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਜਿਹੜੀ ਬਹਿਸ ਆ ਉਹ ਚੱਲ ਰਹੀ ਸੀ ਵੀ ਉਸ ਦੇ ਉੱਤੇ ਉਹਨਾਂ ਨੂੰ ਸਵਾਲ ਸੀਗਾ ਵੀ ਜਿਹੜਾ ਟਰੰਪ ਹੁਣਾਂ ਨੇ 31 ਮਾਰਚ ਨੂੰ ਆਰਡਰ ਕੀਤਾ ਸੀਗਾ ਵੀ ਮੇਲ ਇਨ ਵੋਟਿੰਗ ਨੂੰ ਲੈ ਕੇ, ਵੀ ਉਹ ਕਾਨੂੰਨੀ ਵੀ ਹੈਗਾ ਆ, ਲਾਫੁਲ ਹੈਗਾ ਆ ਜਾਂ ਨਹੀਂ। ਸੋ ਉਸ ਨੂੰ ਉਹਨਾਂ ਨੇ ਐਡਰੈਸ ਜਿਹੜਾ ਉਹ ਨਹੀਂ ਕੀਤਾ ਤੇ ਨਾ ਹੀ ਜਿਹੜਾ ਉਹਨਾਂ ਨੇ ਇਸ ਆਰਡਰ ਨੂੰ ਬਲੌਕ ਕੀਤਾ ਹੈਗਾ ਆ। ਤੇ ਆਪਣੇ ਨਾਲ ਹੁਣ ਰਮਨ ਜੀ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਕਰਦੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਸੋ ਰਮਨ ਜੀ, ਸ਼ੁਰੂਆਤ ਜੇ ਕਰਦੇ ਜਾਈਏ, ਸਿਚੁਏਸ਼ਨ ਕਿਵੇਂ ਦੀ ਜਿਹੜੀ ਉਹ ਇਸ ਟਾਈਮ ਇੰਡਸਟਰੀ ਨੂੰ ਲੈ ਕੇ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜੀ? ਰਾਜਕਰਨ ਓਵਰਆਲ ਸਿਚੁਏਸ਼ਨ ਤਾਂ ਜੇ ਕਹੀਏ ਕਿ ਕਾਫੀ ਜਿਹੜੀ ਹੈਗੀ ਆ ਵਧੀਆ ਹੈਗੀ ਆ। ਜੇ ਮਾਰਕੀਟ ਵੱਲੋਂ ਗੱਲ ਕਰੀਏ, ਮਾਰਕੀਟ ਦੀ ਤਾਂ ਰੇਟਸ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਉਛਾਲ ਤੇ ਹੈਗੇ ਆ। ਪਰ ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਫਿਰ ਉਹੀ ਆਉਂਦੀ ਹੁੰਦੀ ਆ ਕਿ ਜਦੋਂ ਆਪਣੇ ਰੇਟਸ ਇਦਾਂ ਹੋ ਜਾਂਦੇ ਆ ਤੇ ਫਿਰ ਆਪਾਂ ਗਲਤ ਫੈਸਲੇ ਜਿਹੜੇ ਕਰਨੇ ਸ਼ੁਰੂ ਹੋ ਜਾਂਦੇ ਆ। ਸੋ ਉਹਦੇ ਕਰਕੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਮਤਲਬ ਕਿ ਜਿਸ ਪਾਸੇ ਨੂੰ ਚਾਹੀਦੀਆਂ ਨਹੀਂ ਉਸ ਪਾਸੇ ਨੂੰ ਚਲੀ ਜਾਂਦੀਆਂ। ਸੋ ਉਹੋ ਹੀ ਮਸਲਾ ਹੈਗਾ ਕਿ ਇਸ ਵੇਲੇ ਜੇ ਮਾਰਕੀਟ ਥੋੜੀ ਵਧੀਆ ਹੈਗੀ ਆ ਤੇ ਥੋੜਾ ਜਿਹਾ ਜਿਹੜਾ ਸਿਚੁਏਸ਼ਨ ਹੈਗੀ ਆ ਉਹਨੂੰ ਕੰਟਰੋਲ 'ਚ ਰੱਖ ਕੇ ਚੱਲੋ, ਸਮਝ ਕੇ ਚੱਲੋ, ਸੋਚ ਕੇ ਚੱਲੋ, ਕਿਉਂਕਿ ਮਾਰਕੀਟ ਜਿਹੜੀ ਆ ਉਹ ਅਗੇਨ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਚੇਂਜ ਹੋ ਰਹੀਆਂ, ਖਾਸ ਕਰਕੇ ਬ੍ਰੋਕਰ ਲਾਇਬਿਲਿਟੀ ਦੇ ਜਿਹੜਾ ਕੇਸ ਸੁਪਰੀਮ ਕੋਰਟ ਨੇ ਪਾਸ ਕੀਤਾ ਹੈਗਾ 9-0 ਦੀ ਯੂਨੈਨਿਮਸ ਡਿਸੀਜਨ ਦੇ ਨਾਲ, ਉਹਦੇ ਕਰਕੇ ਜਿਹੜੀਆਂ ਸਿਚੁਏਸ਼ਨਸ ਆ ਕਾਫੀ ਚੇਂਜ ਹੋਣ ਜਾ ਰਹੀਆਂ। ਜੀ, ਜੀ ਬਿਲਕੁਲ। ਸੋ ਫਰੇਟ ਮਾਰਕੀਟ ਨੂੰ ਲੈ ਕੇ ਰਮਨ ਭਾਜੀ ਕਹਿੰਦੇ ਭਈ ਬਹੁਤ ਸਾਰੇ ਜਿਹੜੇ ਰੀਜਨਲ ਕੈਰੀਅਰਸ ਆ, ਆਇਲ ਫੀਲਡ ਹੌਲਰਸ ਆ, 3PLs ਆ, ਉਹ ਬੈਂਕਰਪਸੀ 'ਚ ਜਾ ਰਹੇ ਹੈਗੇ ਆ। ਭਾਜੀ ਹੁਣ ਜਿਹੜੀ ਦੇਖੋ ਅਗੇਨ ਕਈ ਮਾਰਕੀਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਸਿਚੁਏਸ਼ਨ ਹੋ ਸਕਦਾ ਚੱਲ ਰਹੀ ਹੈਗੀ ਆ। ਪਰ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਜੇ ਆਪਣੀ ਮਾਰਕੀਟ ਜਿੱਥੇ ਆਪਾਂ ਗੱਲ ਕਰਦੇ ਹੈਗੇ ਉੱਥੇ ਮਾਰਕੀਟ ਦੀ ਸਿਚੁਏਸ਼ਨ ਜਿਹੜੀ ਆ ਉਹ ਬੈਟਰ ਹੋਈ ਹੈਗੀ ਆ। ਪਰ ਹੁਣ ਇਹ ਆ ਕਿ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਰਹਿਣ ਵਾਸਤੇ ਬਹੁਤ ਜਿਹੜਾ ਆ ਵਧੀਆ ਕੰਮ ਕਰਕੇ ਦਿਖਾਉਣਾ ਪੈਣਾ ਆ। ਜਿੱਦਾਂ ਆਪਾਂ ਲੈਗਿੰਗ ਪਹਿਲਾਂ ਕਰਦੇ ਸੀਗੇ ਉੱਦਾਂ ਦੀ ਲੈਗਿੰਗ ਜਿਹੜੀ ਆ ਹੁਣ ਨਹੀਂ ਹੋ ਸਕਦੀ। ਸੋ ਆਪਣੀ ਜਿਹੜੀ ਮਾਰਕੀਟ ਜਿਹੜੀ ਆਪਾਂ ਮਾਰਕੀਟ ਰਿਪਰੈਜ਼ੈਂਟ ਕਰਦੇ ਆ ਉੱਥੇ ਮਾਰਕੀਟ ਦੇ ਵਿੱਚ ਆਈ ਥਿੰਕ ਕਿ ਸਿਚੁਏਸ਼ਨ ਜਿਹੜੀ ਆ ਉਹ ਬੈਟਰ ਹੋ ਰਹੀ ਆ। ਕੰਪਨੀਜ਼ ਨੂੰ ਡਰਾਈਵਰ ਚਾਹੀਦੇ ਹੈਗੇ ਆ, ਇਕਵਿਪਮੈਂਟ ਲਿਆ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਪੋਜ਼ੀਟਿਵ ਹੈਗੀਆਂ। ਪਰ ਅਗੇਨ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਰਾਜਕਰਨ ਔਰ ਹਰਜੋਤ ਭਾਜੀ, ਜਿਹੜੀ ਖਾਸ ਕਰਕੇ ਜਿਹੜੀ ਮੋਟਰਸ ਲਾਂਚ ਹੋਇਆ ਹੈਗਾ ਉਹਦੇ ਲਈ, ਤੇ ਖਾਸ ਕਰਕੇ ਜਿਹੜਾ ਆਪਣਾ ਬ੍ਰੋਕਰ ਲਾਇਬਿਲਿਟੀ ਕੇਸ ਜਿਹੜਾ ਹੋਇਆ ਹੈਗਾ ਉਹਦੇ ਲਈ, ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਕਾਫੀ ਜ਼ਿਆਦਾ ਅਸਰ ਕਰ ਰਹੀਆਂ ਹੈਗੀਆਂ। ਕੁਛ ਡੀਟੇਲ ਦੇ ਵਿੱਚ ਗੱਲ ਕਰਾਂਗੇ ਆਪਾਂ ਮੋਟਰਸ ਦੇ ਬਾਰੇ 'ਚ। ਮੋਟਰਸ ਦਾ ਜਿਹੜਾ ਅਕਾਊਂਟ ਹੈਗਾ ਆ ਉਹ ਹੁਣ ਜਿਹੜਾ ਮੋਟਰਸ ਦਾ ਪਲੇਟਫਾਰਮ ਹੈਗਾ ਉਹ ਫੁੱਲੀ ਆਪਰੇਟਡ ਹੈਗਾ। ਡੈਰਿਕ ਵਾਰਡਸ ਵੱਲੋਂ ਜਿਹੜੇ FMCSA ਦੇ ਐਡਮਿਨਿਸਟ੍ਰੇਟਰ ਹੈਗੇ ਉਹਨਾਂ ਵੱਲੋਂ ਜਿਹੜਾ ਦੱਸਿਆ ਗਿਆ ਕਿ ਇਹਦੇ ਵਿੱਚ ਜਿੰਨੇ ਕੁ ਲੋਕਾਂ ਨੇ ਅਜੇ ਤੱਕ ਇਹਦੇ ਵਿੱਚ ਜਿਹੜਾ ਆ ਲੌਗਇਨਸ ਕੀਤੇ ਹੈਗੇ ਆ, ਸਾਰਾ ਕੁਝ ਕੀਤਾ ਹੈਗਾ, ਗੁੱਡ ਚੱਲ ਰਿਹਾ ਹੈਗਾ। ਆਬਵੀਅਸਲੀ ਐਡਾ ਵੱਡਾ ਡਾਟਾ ਟਰਾਂਸਫਰ, ਐਡਾ ਵੱਡਾ ਜਿਹੜਾ ਆ ਸਿਸਟਮ ਚੇਂਜ ਕਰਨਾ, ਅਪਡੇਟ ਕਰਨਾ, ਉਹਦੇ ਵਿੱਚ ਮਾਈਨਰ ਜਿਹੜੀਆਂ ਚੀਜ਼ਾਂ ਉਹ ਤਾਂ ਹੁੰਦੀਆਂ ਹੀ ਆ। ਸੋ ਪਰ ਜਿਹੜੇ ਮੇਰੇ ਲਿੰਕਸ ਹੈਗੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ, ਖਾਸ ਕਰਕੇ ਪਰਮਿਟਸ ਵਾਲੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਕਾਫੀ ਜਿਹੜੇ ਹਿਕਅਪਸ ਜਿਹੜੇ ਆ ਰਹੇ ਹੈਗੇ ਆ। DOT ਨੰਬਰ ਜਿਹੜੇ ਆ ਉਹ ਅਟੈਚ ਨਹੀਂ ਹੋ ਰਹੇ, ਜਾਂ ਦੂਸਰੀ ਸਾਈਡ ਤੋਂ ਜਿਹੜੀ ਪ੍ਰੀਵੀਅਸ ਸਾਈਟ ਸੀ ਉਹ ਅਟੈਚ ਨਹੀਂ ਹੋ ਰਹੀ। ਪਰ ਇੱਕ ਚੀਜ਼ ਜ਼ਰੂਰ ਸੁਣਨ ਨੂੰ ਮਿਲੀ ਆ ਰਾਜਕਰਨ ਕਿ ਜਿਹੜੇ ਵੀ ਕੋਈ ਵੀ ਮੋਟਰਸ ਦਾ ਲੌਗਇਨ ਵਗੈਰਾ ਜਿਹੜਾ ਆ
ਉਹ ਆਊਟ ਆਫ ਕੰਟਰੀ ਤੋਂ ਹੋ ਰਿਹਾ ਹੈਗਾ, ਉਹਨਾਂ ਨੂੰ ਨੋਟੀਫਿਕੇਸ਼ਨਸ ਆ ਰਹੇ ਹੈਗੇ ਆ ਕਿ ਆਊਟ ਆਫ ਕੰਟਰੀ ਜਿਹੜਾ ਲੌਗਇਨ ਆ ਕਿਉਂ ਹੋ ਰਿਹਾ ਹੈਗਾ, ਉਹਦਾ ਰੀਜ਼ਨ ਜਿਹੜਾ ਦਿਓ। ਅੱਛਾ, ਸੋ ਬਿਲਕੁਲ। ਸੋ ਆਪਣੇ ਨਾਲ ਕਾਲਰ ਵੀ ਜੁੜ ਰਿਹਾ, ਸੋ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਮੋਟਰਸ ਦਾ ਐਕਸਪੀਰੀਅੰਸ ਜੇ ਤੁਸੀਂ ਸ਼ੇਅਰ ਵੀ ਕਰਨਾ ਹੈ ਵੀ ਕਿਵੇਂ ਜਿਹੜਾ ਉਹ ਹੈ ਉਹ ਵੀ ਦੱਸ ਸਕਦੇ ਹੋ। ਹਰ ਇੱਕ ਦੇ ਲਈ ਵੱਖੋ ਵੱਖਰਾ ਜਿਹੜਾ ਉਹ ਹੋ ਸਕਦਾ ਆ, ਤੇ ਜੇ ਕਿਸੇ ਨੇ ਉਹਨਾਂ ਦੇ ਨਾਲ ਗੱਲ ਕਰਕੇ ਠੀਕ ਕੀਤਾ ਆ ਜਾਂ ਕਿਵੇਂ ਕੀਤਾ ਆ, ਉਹ ਵੀ ਜਿਹੜਾ ਉਹ ਜ਼ਰੂਰ ਦੱਸਿਓ, ਬਾਕੀਆਂ ਨੂੰ ਉਹਦੇ ਨਾਲ ਪਤਾ ਲੱਗ ਜਾਂਦਾ ਆ। 408 272 5200 408 272 5200 ਦੇ ਉੱਤੇ। ਰਮਨ ਜੀ, ਇੱਕ ਚੀਜ਼ ਜਿਹੜੀ ਦੱਸਿਓ, ਜਿੰਨੇ ਵੀ ਟਰੱਕਰਸ ਦੇ ਨਾਲ ਗੱਲ ਕਰਦੇ ਹੋ ਉਹ ਕਹਿੰਦੇ ਹਾਲਾਤ ਮਾੜੇ ਆ, ਤੁਸੀਂ ਕਹਿੰਦੇ ਵੀ ਮਾਰਕੀਟ ਬੜੀ ਵਧੀਆ ਆ, ਇਹ ਡਿਸਕਨੈਕਟ ਆ ਜਾਂ ਕੀ ਆ, ਕਿ ਨਜ਼ਰੀਆ ਆ, ਕੀ ਇੱਥੇ ਫਰਕ ਕੀ ਹੈਗਾ ਇਸ ਚੀਜ਼ ਦੇ ਵਿੱਚ? ਰਾਜਕੁਮਾਰ, ਇੱਥੇ ਫਰਕ ਇਹ ਹੈਗਾ ਕਿ ਜੇ ਤੁਸੀਂ ਸਮਾਲ ਕੈਰੀਅਰ ਹੈਗੇ ਆ, ਜੇ ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਆ ਇਸ ਵੇਲੇ ਲਿਟਰਲੀ ਜਿਹੜੀ ਆ ਉਹ ਕੰਪਲਾਇੰਸ ਤੇ ਆ ਜਾਣੀ ਆ ਸਾਰੀ, ਕਿਉਂਕਿ ਜਿਹੜੀ ਵੀ ਕੰਪਨੀ ਕੰਪਲਾਇੰਸ ਦੇ ਵਿੱਚ ਨਹੀਂ ਹੈਗੀ, ਕਿਸੇ ਵੀ ਐਂਡ ਤੋਂ ਜੇ ਕੰਪਲਾਇੰਸ 'ਚ ਨਹੀਂ ਹੈਗੀ, ਉਹ ਕੰਪਨੀ ਜਿਹੜੀ ਆ ਸਟਰਗਲ ਕਰੂਗੀ ਬਹੁਤ ਜ਼ਿਆਦਾ। ਸੋ ਜੇ ਕੰਪਨੀ ਕੰਪਲਾਇੰਟ ਨਹੀਂ ਹੈਗੀ, ਜੇ ਕੰਪਨੀ ਸਹੀ ਕੰਮ ਨਹੀਂ ਕਰ ਰਹੀ ਹੈਗੀ, ਕੰਪਨੀ ਦੇ ਡਰਾਈਵਰ ਹਾਇਰਿੰਗ ਪ੍ਰੋਬਲਮ ਹੈਗੀ ਆ, ਡਰੱਗ ਟੈਸਟਿੰਗ ਪ੍ਰੋਬਲਮ ਆ, ਉਹਨਾਂ ਦੀ ਐਕਸੀਡੈਂਟ ਰੇਟਿੰਗ ਪ੍ਰੋਬਲਮ ਆ, ਆਊਟ ਆਫ ਸਰਵਿਸ ਪ੍ਰੋਬਲਮ ਆ। ਹੁਣ ਤੁਸੀਂ ਦੇਖੋ ਐਰੀਜ਼ੋਨਾ ਦੇ ਵਿੱਚ ਜਿਹੜਾ ਹੈਗਾ ਆ April 1 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 281 ਜਿਹੜੇ ELD ਚੀਟ ਉਹਨਾਂ ਨੇ ਲਿਖਿਆ ਆ, ਐਰੀਜ਼ੋਨਾ ਲੌਗਸ 281 ELD ਚੀਟਸ ਆਊਟ ਆਫ ਸਰਵਿਸ ਵਾਇਲੇਸ਼ਨ ਜਸਟ ਫਰਮ 115 ਡਰਾਈਵਰਸ। 115 ਡਰਾਈਵਰ ਚੋਂ 281 ਉਹਨਾਂ ਨੇ ਆਊਟ ਆਫ ਸਰਵਿਸ ELD ਚੀਟ। ਹੁਣ ਇੱਥੇ ELD ਮੈਨੀਪੂਲੇਸ਼ਨ ਦੀ ਜਿਹੜੀ ਗੱਲ ਆ ਜਾਂਦੀ ਹੈ ਨਾ, ਜਦੋਂ ਇਹ ਚੀਜ਼ਾਂ ਆ ਜਾਂਦੀਆਂ ਉਦੋਂ ਜਿਹੜਾ ਸਿਸਟਮ ਹੈਗਾ ਉਹ ਤੁਹਾਨੂੰ ਆਊਟ ਆਫ ਸਰਵਿਸ ਦਾ ਮਤਲਬ ਹੈਗਾ ਕਿ ਤੁਹਾਨੂੰ ਬ੍ਰੋਕਰ ਨੇ ਕੰਮ ਨਹੀਂ ਦੇਣਾ ਹੈਗਾ। ਹੁਣ ਬ੍ਰੋਕਰ ਜਿਹੜਾ, ਕਿਉਂਕਿ ਬ੍ਰੋਕਰ ਦੀ ਲਾਇਬਿਲਿਟੀ ਆ ਗਈ ਨਾ, ਹੁਣ ਬ੍ਰੋਕਰ ਨੂੰ, ਹੁਣ ਤਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆ ਗਈ ਉਹਦੀ ਲਾਇਬਿਲਿਟੀ। ਹੁਣ ਤਾਂ ਤੁਸੀਂ ਇਹ ਦੇਖੋ ਵੀ ਜਿੰਨੇ ਵੀ ਪੁਰਾਣੇ ਕੇਸ ਪਏ ਸੀਗੇ ਬ੍ਰੋਕਰ ਲਾਇਬਿਲਿਟੀ ਦੇ, ਉਹਦੇ ਵਿੱਚ ਜਿੰਨੇ ਵੀ ਪੁਰਾਣੇ ਰੁਕੇ ਕੇਸ ਸੀਗੇ, ਆਪਣਾ ਈਕੋ ਗਲੋਬਲ ਦਾ ਕੇਸ ਸੀਗਾ, ਹੋਰ ਕਈ ਕੇਸ ਸੀਗੇ, ਉਹ ਸਾਰੇ ਦੇ ਸਾਰੇ ਐਕਟੀਵੇਟ ਹੋ ਚੁੱਕੇ ਆ। ਹੁਣ ਉੱਥੇ ਉਹ ਕਰ ਰਹੇ ਆ ਜੀ, ਉਹਨਾਂ ਨੇ ਕਿਹਾ ਕਿ ਜਿਹੜੀ ਇਨਫੋਰਮੇਸ਼ਨ ਪਬਲਿਕਲੀ ਅਵੇਲੇਬਲ ਆ ਉਹ ਕੈਰੀਅਰ ਦੀ ਬ੍ਰੋਕਰ ਕਿਉਂ ਨਹੀਂ ਦੇਖਦਾ, ਜਿਹਦੇ ਵਿੱਚ ਇੱਕ ਆਥੋਰਾਈਜ਼ਡ ਮੋਟਰ ਕੈਰੀਅਰ ਲੈਸ ਦੈਨ 12 months old ਆ, ਨੋ ਸੇਫਟੀ ਰੇਟਿੰਗ ਆ, ਓਨਲੀ 3 ਟਰੱਕਸ ਆ, ਆਊਟ ਆਫ ਸਰਵਿਸ ਵਾਇਲੇਸ਼ਨ ਜਿਹੜੀ ਆ ਉਹਦੀ ਅਬਵ ਨੈਸ਼ਨਲ ਐਵਰੇਜ ਆ, ਠੀਕ ਹੈ ਨਾ। ਅੱਛਾ, ਫਿਰ ਉਸ ਤੋਂ ਬਾਅਦ ਜਿਹੜੀ ਫਰਦਰ ਇਨਕੁਆਇਰੀ ਹੋਈ ਆ ਖਾਸ ਕਰਕੇ ਈਕੋ ਗਲੋਬਲ ਲੌਜਿਸਟਿਕ ਦੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਕੰਪਨੀ ਉਹਨਾਂ ਨੇ ਹਾਇਰ ਕੀਤੀ ਸੀਗੀ ਉਹਦੀ no driver training program as required by FMCSA, no policy, procedures or program in place for safety, quality control, vehicle maintenance or other requirements required by FMCSA. Driver, co-driver ਜਿਹੜੇ ਸੀਗੇ ਉਸ ਕੰਪਨੀ ਦੇ ਗ੍ਰੈਜੂਏਟਡ ਹੋਏ ਸੀਗੇ ਜਸਟ ਲੈਸ ਦੈਨ ਅ ਈਅਰ ਅਗੋ, ਦੋਨੋਂ ਹੀ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਹੁਣ ਜੇ ਕੋਈ ਕੰਪਨੀ ਇਹਨਾਂ ਚੀਜ਼ਾਂ ਨਾਲ ਰਨ ਕਰ ਰਹੀ ਹੈ ਤੇ ਆਬਵੀਅਸਲੀ ਉਹਨਾਂ ਦੇ ਲਈ ਟਫ ਟਾਈਮ ਹੈਗਾ ਆ। ਦੇ ਆਰ ਨਾਟ ਗੋਇੰ ਟੂ ਬੀ, ਇਹ ਏਡਾ ਈਜ਼ੀ ਨਹੀਂ ਰਹਿ ਜਾਣਾ ਹੁਣ ਜਿੱਦਾਂ ਅੱਗੇ ਹੁੰਦਾ ਸੀ ਰਾਜਕਰ। ਵੀ ਜਿੱਦਾਂ ਅੱਗੇ ਵਗਦੀ ਗੰਗਾ 'ਚ ਹੱਥ ਧੋ ਹੋ ਰਹੇ ਸੀ, ਉਹ ਗੱਲ ਨਹੀਂ ਬਣਨੀ। ਹੁਣ ਕੰਪਲਾਇੰਸ ਦਾ ਜਿਹੜਾ ਬਿਲਕੁਲ ਹਰ ਇੱਕ ਪਾਸੇ ਜਿਹੜਾ ਮੇਨ ਜ਼ੋਰ ਜਿਹੜਾ ਉਹ ਚੱਲਣਾ ਆ। ਤੇ ਸੁੱਤੇ ਵੀ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਰਹੇ, ਆਪਾਂ ਕਾਲਰਸ ਵੀ ਜਿਹੜੇ ਉਹ ਉਹਨਾਂ ਨਾਲ ਗੱਲ ਕਰਦੇ ਆ, ਤੇ ਜੁੜੇ ਨੇ ਆਪਣੇ ਨਾਲ ਕਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ ਜੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਸਵਾਲ ਸੀ ਜੀ, ਮੇਰਾ ਲਾਇਸੈਂਸ ਨਿਊ ਹੋਣਾ ਜੀ ਇਸ ਅਗਸਤ ਦੇ ਵਿੱਚ ਜਾ ਕੇ, ਤੇ ਮੈਨੂੰ ਇੱਕ ਈਮੇਲ ਆਈ ਆ ਤੇ ਉਹਨਾਂ ਨੇ ਕਿਹਾ ਕਿ ਨੌਲੇਜ ਟੈਸਟ ਲਿਆ ਜਾਊਗਾ, ਤੇ ਇੱਕ ਮੈਨੂੰ ਜਿਹੜੀ ਲੈਟਰ ਆਈ ਉਹ ਤੇ ਇਕੱਲਾ ਵਿਜ਼ਨ ਟੈਸਟ ਲਿਖਿਆ ਵਾ ਵੀ ਇਹਦੇ ਮਤਲਬ ਲਿਆ ਜਾਊਗਾ ਜਾਂ ਕਿਹੜੀ ਐਪ ਚੱਲ ਰਹੀ ਅੱਜ ਕੱਲ੍ਹ ਉਹਦੇ ਬਾਰੇ ਜਾਣਕਾਰੀ। ਜੀ ਇੰਡੀਵਿਜੂਅਲ ਕੇਸਿਸ ਹੈਗਾ, ਹਰ ਇੱਕ ਬੰਦੇ ਦਾ ਇੰਡੀਵਿਜੂਅਲ ਹੈਗਾ। ਤੁਸੀਂ ਜੇ ਤੁਹਾਨੂੰ ਜਿਹੜਾ ਵੀ ਈਮੇਲ ਆਏਗਾ ਜਾਂ ਲੈਟਰ ਆਇਆ ਕੰਪੇਅਰ ਕਰਕੇ ਦੇਖ ਲਓ, ਜੋ ਵੀ ਮੈਕਸਿਮਮ ਉਹਦੇ ਵਿੱਚ ਹੈਗਾ ਆ ਦੈਟ ਇਜ਼ ਵਾਟ ਇਜ਼ ਗੋਇੰ ਟੂ ਹੈਪਨ। ਸੋ ਉਹ ਚੀਜ਼ ਨੌਲੇਜ ਟੈਸਟ ਤੇ ਰਿਟਨ ਟੈਸਟ ਫਰਕ ਹੁੰਦਾ ਹੈ? ਨਹੀਂ, ਸੇਮ ਹੀ ਹੈ ਜੀ, ਸੇਮ ਥਿੰਗ ਹੀ। ਜਿਹੜੇ ਲੈਟਰ ਆਈ, ਲੈਟਰ ਦੇ ਵਿੱਚ ਨੌਲੇਜ ਟੈਸਟ ਨਹੀਂ ਹੈਗਾ, ਇਕੱਲਾ ਵਿਜ਼ਨ ਟੈਸਟ ਆ। ਬਸ ਫਿਰ ਠੀਕ ਆ ਜੀ, ਫਿਰ ਤੁਹਾਨੂੰ ਨਹੀਂ ਦੇਣਾ ਪੈਣਾ ਉਹ ਵਾਲਾ ਟੈਸਟ, ਫਿਰ ਤੁਹਾਨੂੰ ਸਿਰਫ ਅੱਖਾਂ ਵਾਲਾ ਹੀ ਚੈੱਕ ਕਰਨਗੇ ਜੀ। ਫਿਰ ਤੁਹਾਡਾ ਜੋ ਉਹਨਾਂ ਨੇ ਲਿਖਿਆ ਕਨਫਿਊਜ਼ਨ ਹੈ ਵੀ ਇੱਕ ਮੇਲ ਦੇ ਵਿੱਚ ਆਇਆ ਤੇ ਨੌਲੇਜ ਟੈਸਟ ਤੇ ਉਹਦੇ ਚ ਨਹੀਂ ਆਇਆ ਸੀ। ਮੋਸਟ ਪ੍ਰੋਬੇਬਲੀ ਭਾਜੀ ਦੋਨੋਂ ਹੀ ਹੋਣੇ ਆ ਤੁਹਾਡੇ। ਹਾਂਜੀ, ਮੋਸਟ ਪ੍ਰੋਬੇਬਲੀ ਦੋਨੋਂ ਹੀ ਹੋਣੇ ਆ।
ਠੀਕ ਹੈ ਜੀ। ਤੇ ਪਰ ਜਿਹੜੀ ਆਪਾਂ ਐਪ ਚੱਲ ਰਹੀ ਸੀ ਅੱਗੇ ਬਲੂ ਐਪ ਜੀ ਆਪਾਂ CDL ਕਰਦੇ ਉਹਦੇ ਤੋਂ ਹੋ ਜਾਏਗੀ ਕਿ ਕੁਝ ਚੇਂਜ ਕੀਤਾ ਹੋਇਆ ਜੀ ਉਤੋਂ? ਇਹ ਨਹੀਂ ਜੀ ਮੈਨੂੰ ਪਤਾ, ਮੈਂ ਯੂਜ਼ ਨਹੀਂ ਕੀਤੀ ਹੈਗੀ, ਤੁਸੀਂ ਦੇਖ ਸਕਦੇ ਯੂਜ਼ ਕਰਕੇ ਜੀ। ਨਹੀਂ ਅੱਗੇ ਰਿਕਵੈਸਟ ਦਿੱਤਾ, ਕੋਈ ਮੁਸ਼ਕਲ ਨਹੀਂ, ਉਹਦੇ ਤੋਂ ਫਿਰ ਤਿਆਰੀ ਹੋ ਜੂਗੀ ਉਹਨਾਂ ਦੇ। ਪਰ ਇਹ ਨਹੀਂ ਚਾਹੁੰਦੇ ਆ ਵੀ ਕੋਈ ਨਾ ਕੋਈ ਜੇ ਚੇਂਜ ਕੀਤਾ ਹੋਇਆ ਤਾਂ ਉਹਦਾ ਤਾਂ ਤੁਹਾਨੂੰ ਕਿੱਥੋਂ ਪਤਾ ਲੱਗੂ? ਮੈਂ ਬੁੱਕ ਨਹੀਂ ਮਿਲੀ ਤਾਂ ਨਹੀਂ ਭਾਜੀ, DMB ਦੀ ਜਿਹੜੀ ਆਪਣੀ ਬੁੱਕ ਆ, ਕਰੰਟ ਬੁੱਕ ਚੱਕ ਲਓ ਨਾ ਤਾਂ DMB ਤੋਂ ਜਿਹੜੀ ਕਮਰਸ਼ੀਅਲ ਬੁੱਕ ਹੈਗੀ ਆ ਉਹ ਦਿੰਦੇ ਹੈਗੇ ਆ, ਉਹ ਲੈ ਲਓ ਜਿਹੜੀ ਕਰੰਟ ਹੈਗੀ ਆ। ਉਹਦੇ 'ਚ ਜੇ ਕੋਈ ਚੇਂਜਸ ਕੀਤੀਆਂ ਉਹਦੇ ਵਿੱਚ ਹੋਣਗੀਆਂ ਉਹਦੇ ਅਕੋਰਡਿੰਗਲੀ। ਅੱਗੇ ਤਾਂ ਦੂਜੀਆਂ ਪੰਜਾਬੀ ਦੀਆਂ ਪਈਆਂ ਦੀਆਂ, ਦੂਜੀਆਂ ਨਹੀਂ ਉਹ ਤਾਂ ਹੁਣ ਖਤਮ ਹੋ ਗਿਆ ਨਾ ਕੰਮ ਭਾਜੀ ਪੰਜਾਬੀ ਵਾਲਾ ਖਤਮ ਹੋ ਗਿਆ, ਪੰਜਾਬੀ ਵਾਲੀ ਕਰਕੇ ਤਾਂ ਸਾਰਾ ਕੁਝ ਹੋ ਰਿਹਾ ਹੁਣ। ਹਾਂਜੀ ਨਹੀਂ ਇੰਗਲਿਸ਼ ਵਾਲੀਆਂ ਵੀ ਨਹੀਂ ਮਿਲ ਰਹੀਆਂ ਉੱਥੋਂ। ਮੈਂ 2 ਵਾਰ DMV ਜਾਇਆ, ਉਹ ਕਹਿੰਦੇ ਵੀ ਉਹ ਨਹੀਂ ਬਾਰਕੋਡ ਸਕੈਨ ਕਰੋ, ਬਾਰਕੋਡ ਤੇ ਕਾਰ ਦਾ ਹੀ ਆ ਰਿਹਾ। ਅੱਛਾ ਜੀ, ਆਨਲਾਈਨ ਹੋਣੀ ਆ ਮੇਰੇ ਖਿਆਲ ਨਾਲ ਰਮਨ ਜੀ ਕਿ ਨਹੀਂ? ਕਰ ਲਓ ਤਾਂ ਉਹਦੇ ਤੇ ਕਾਰ ਦਾ ਮੈਂ ਚੈੱਕ ਨਹੀਂ ਕੀਤੀ ਜੀ, ਇਹ ਤਾਂ ਮੈਂ ਅੱਜ ਪਹਿਲੀ ਵਾਰੀ ਸੁਣਿਆ ਹੈਗਾ ਕਿ DMB ਜਿਹੜੀ ਆ ਕਮਰਸ਼ੀਅਲ ਕਿਤਾਬਾਂ ਹੋ ਗਈਆਂ ਬੁੱਕ। ਮੇਰੇ ਖਿਆਲ ਉਹਨਾਂ ਨੇ ਅਪਡੇਟ ਕਰਨੀ ਹੋਣੀ ਆ ਜਿਹਦੇ ਵਿੱਚ, ਕਿਉਂਕਿ ਉਹਦੇ ਵਿੱਚ ਕਾਫੀ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਇਤਰਾਜ਼ਯੋਗ ਸੀਗੀਆਂ, ਉਹ ਚੇਂਜ ਹੋਣੀਆਂ। ਠੀਕ ਹੈ ਠੀਕ ਹੈ ਹਾਂਜੀ, ਇਸ ਕਰਕੇ ਮੈਂ ਕਹਿੰਦਾ ਹਾਂਜੀ ਠੀਕ ਹੈ, ਥੈਂਕ ਯੂ। ਬਾਕੀ ਇਹ ਆ ਵੀ ਜੇ ਤੁਸੀਂ ਟਰੱਕ ਚਲਾਉਂਦੇ ਆ ਤੇ ਧਿਆਨ ਦੇ ਨਾਲ ਤਾਂ ਚਲੋ ਕਾਫੀ ਚੀਜ਼ਾਂ ਦਾ ਪਤਾ ਰਹਿੰਦਾ ਹੀ ਆ। ਤੇ ਉੱਤੇ ਤਾਂ ਸ਼ੋਅ ਹੁੰਦੀ ਆ ਆਪਣੇ ਰਾਜ ਜੀ ਦੇ ਨੰਬਰ ਭਾਜੀ, ਆਪਣੇ ਕਮਰਸ਼ੀਅਲ ਆਪਣੇ ਸੌਰੀ ਜੇ ਤੁਸੀਂ ਸਰਚ ਕਰੋ ਨਾ ਕੈਲੀਫੋਰਨੀਆ ਕਮਰਸ਼ੀਅਲ ਡਰਾਈਵਰ ਹੈਂਡਬੁੱਕ ਆਨਲਾਈਨ ਹੈਗੀ ਆ, ਕੈਲੀਫੋਰਨੀਆ DMV ਪਾਵਰ। ਹਾਂਜੀ ਠੀਕ ਹੈ ਜੀ, PDF ਫਾਈਲ ਆ ਜਾਂ ਹਾਂਜੀ। ਇਹ ਅੱਛਾ ਰਮਨ ਜੀ, ਜਿਹੜੀ ਤੁਸੀਂ ਗੱਲ ਕੀਤੀ ਇਤਰਾਜ਼ਯੋਗ ਕੀ ਸਮੱਗਰੀ ਸੀ ਉਹਦੇ 'ਚ ਵੀ? ਪਹਿਲਾਂ ਤਾਂ ਲਿਖਿਆ ਸੀਗਾ ਵੀ 5 ਲੈਂਗੁਏਜਸ ਦੇ ਵਿੱਚ ਨੌਲੇਜ ਟੈਸਟ ਲਿਆ ਜਾਂਦਾ, ਸੋ ਉਹ ਇਤਰਾਜ਼ਯੋਗ ਸੀਗਾ ਨਾ ਹੁਣ। ਅੱਛਾ ਸਿਰਫ ਉਹੀ ਚੀਜ਼ ਕੱਢਣੀ ਆ, ਬਾਕੀ ਹੋਰ ਦੇਖੋ ਹੁਣ ਆਈ ਡੋਂਟ ਨੋ ਕੀ ਵਿੱਚ ਕਿੱਥੇ ਸੀਗਾ, ਕੀ ਸੀਗਾ ਲਿਖਿਆ, ਪਰ ਆਬਵੀਅਸਲੀ ਚੇਂਜਸ ਤਾਂ ਲਿਆਉਣੀਆਂ ਪੈਣੀਆਂ ਉਹਦੇ ਵਿੱਚ। ਠੀਕ ਹੈ। ਅਗਲੇ ਕਾਲਰ ਨੇ ਸਤਵਿੰਦਰ। ਸਤਿ ਸ਼੍ਰੀ ਅਕਾਲ ਭਰਾਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਤੇ ਜਿਹੜਾ ਥੋੜੇ ਦਿਨ ਪਹਿਲਾਂ ਐਕਸੀਡੈਂਟ ਹੋਇਆ ਆਪਣੇ ਪੰਜਾਬੀ ਮੁੰਡੇ ਦਾ ਕੈਲੀਫੋਰਨੀਆ ਹੋਇਆ, ਉਹਦੀ ਤਾਂ ਬੜੀ ਗੱਲ ਚੱਕੀ ਆ। ਮੈਂ ਸੁਣਿਆ, ਮੈਨੂੰ ਪੂਰਾ ਨਹੀਂ ਪਤਾ, ਕਹਿੰਦੇ ਉਸ ਤੋਂ ਪਹਿਲਾਂ ਇੱਕ ਗੋਰੇ ਨੇ ਐਕਸੀਡੈਂਟ ਕੀਤਾ, ਉਹਦੇ ਵਿੱਚ ਵੀ ਸ਼ਾਇਦ ਮੌਤਾਂ ਹੋਈਆਂ 2-4। ਉਹਦੇ ਬਾਰੇ ਪਤਾ ਜੇ ਤੂੰ ਜ਼ਰੂਰ ਦੱਸਿਓ, ਕਿਉਂਕਿ ਉਹ ਖਬਰ ਤਾਂ ਕੋਈ ਐਡੀ ਬਾਹਰ ਆਈ ਨਹੀਂ। ਦੂਜਾ ਭਾਜੀ ਮੈਂ ਨਾ ਆਪਣੇ ਪੰਜਾਬੀਆਂ ਦੀ ਗੱਲ ਬਹੁਤ ਚੱਕ ਲੈਂਦੇ ਨੇ ਸਾਰੇ, ਵੀਡੀਓ ਗੋਰੇ ਵੀ ਬਣਾ ਦਿੰਦੇ ਹਨਾ, ਸੋ ਘੱਟ ਤੇ ਗੋਰੇ ਵੀ ਨਹੀਂ ਹੈਗੇ। ਪਰ ਮੰਡੇ ਦੀ ਗੱਲ ਆ, ਮੈਂ 432 ਏਕੜ ਨਿਬਰਾਸਕਾ 'ਚ ਖਲੋਤਾ ਸੀਗਾ, ਸਵੇਰ ਦਾ ਟਾਈਮ 9 ਵਜੇ ਦਾ। ਜਿਹੜਾ ਮੇਰੇ ਰਾਈਟ ਸਾਈਡ ਤੇ ਗੋਰਾ ਸੀਗਾ ਟਰੱਕ ਵਾਲਾ, ਤੇ ਜਿਹੜਾ ਮੇਰੇ ਬਿਲਕੁਲ ਸਾਹਮਣੇ ਸੀ 9 ਵਜੇ ਭਾਜੀ ਸਵੇਰ ਦੇ ਫਲਾਈਂਗ 'ਚ ਸੀਗਾ, ਉੱਥੇ ਸਾਹਮਣੇ ਉਹ ਖਲੋ ਕੇ ਪਿੱਛੇ ਟਰੱਕਾਂ ਦੇ ਉਹ ਬਾਥਰੂਮ ਕਰਨ ਦੇ। ਆ ਇਹਨਾਂ ਦੇ ਲੋਕਾਂ ਦਾ ਮਤਲਬ ਇਹਨਾਂ ਦਾ, ਸਾਡੀਆਂ ਪੰਜਾਬੀਆਂ ਦੇ ਵੀਡੀਓ ਉਸੇ ਬਣਾ ਕੇ ਪਾ ਦਿੰਦੇ। ਤੀਜਾ ਭਾਜੀ ਮੈਂ ਪੁੱਛਣਾ ਹੈਗਾ ਨਰਮਨ ਭਾਜੀ, ਮੈਂ ਨਾ ਪਰਸੋਂ ਜਾਂਦਾ ਸੀਗਾ 40 ਤੇ ਜਾਂਦਾ ਸੀ ਅਰਕਨਸਾ ਦੇ ਵਿੱਚ, 70 ਦੀ ਸਪੀਡ ਆ ਉੱਥੇ, ਤੇ ਜਿੱਦਾਂ ਮੈਂ ਆਪਣੇ ਮਜ਼ੇ ਨਾਲ ਜਾ ਰਿਹਾ ਤੇ ਕੋਈ ਮਤਲਬ ਇਹ ਜਿਹੜਾ ਲਾਇਸੈਂਸ ਦਾ ਰੂਲ ਆ, ਇਹਦੇ ਵਿੱਚ ਕੋਈ ਕੁਐਸਚਨ ਆਨਸਰ ਇਦਾਂ ਦੇ ਵੀ ਇਹ ਟਰੱਕਿੰਗ ਬਾਰੇ ਜਾਂ ਕਾਰਾਂ ਦੇ ਵਿੱਚ ਪਾਏ ਜਾਣ, ਵੀ ਜਿਹੜਾ ਕਿਉਂਕਿ ਕਾਰਾਂ ਵਾਲੇ ਟਰੱਕਾਂ ਨੂੰ ਬਹੁਤ ਜ਼ਿਆਦਾ ਟਰਬਲ ਦਿੰਦੇ ਆ। ਮੈਂ ਜਾ ਰਿਹਾ ਸੀਗਾ 70 ਦੀ ਸਪੀਡ ਤੇ, ਮੇਰੇ ਅੱਗੇ ਇੱਕ ਨੇ ਟਰਨ ਮਾਰ ਕੇ ਭਾਜੀ ਉਹਨੇ ਗੱਡੀ ਆਪਣੀ ਘੱਟੋ ਘੱਟ 50-45 ਦਾ ਕਰ ਲਈ ਇੱਕਦਮ। ਮੈਂ ਆਪਣਾ ਟਰੱਕ ਕਿਵੇਂ ਬਜਾ, ਜਿੱਦਾਂ ਕਹਿੰਦੇ ਵੀ ਆਪਾਂ ਡਿਸਟੈਂਸ ਰੱਖਾਂਗੇ, ਆਪਾਂ ਤਾਂ ਡਿਸਟੈਂਸ ਰੱਖ ਕੇ ਚੱਲਦੇ। ਹੁਣ ਜਦੋਂ ਇਹੋ ਜਿਹੇ ਪਾਗਲ ਲੋਕ ਗਾੜੀ ਆ ਕੇ ਇੱਕਦਮ ਬ੍ਰੇਕ ਮਾਰ ਕੇ 70 ਤੋਂ 45 ਦੇ ਲੈ ਆਉਂਦੇ ਨੇ, ਉੱਥੇ ਬੰਦਾ ਕੀ ਕਰੂਗਾ? ਉੱਥੇ ਵੇ ਕਸੂਰ ਟਰੱਕ ਵਾਲੇ ਦਾ ਕੱਢ ਦੇਣਾ ਬਾਅਦ 'ਚ। ਬਿਲਕੁਲ ਜੀ, ਡੈਸ਼ ਕੈਮਰਾ ਵੀ ਲੱਗਾ ਹਨਾ, ਵੀ ਆਪਾਂ ਸਾਰਾ ਕੁਝ ਲਾਇਆ, ਪਰ ਕੱਢਣ ਨੂੰ ਤਾਂ ਫਿਰ ਇਹ ਮੇਨ ਰੂਲ ਤੇ ਇੱਥੇ ਇਹੋ ਹੀ ਹੈ ਨਾ, ਪਿੱਛੋਂ ਜਿਹਨੇ ਹਿੱਟ ਕੀਤਾ ਉਹਦਾ ਹੀ ਜ਼ਿਆਦਾ ਮੰਨਿਆ ਜਾਂਦਾ ਫਾਲਟ ਹਨਾ। ਸੋ ਇਹਦੇ ਬਾਰੇ ਕੋਈ ਰੂਲ ਕੋਈ ਹੈ ਇਦਾਂ ਦਾ, ਜਾਂ ਕੋਈ ਕਾਰਾਂ ਬਾਰੇ ਵਿੱਚ ਕਿਸੇ ਸਟੇਟ ਦੇ ਵਿੱਚ ਜੇ ਹੈਗਾ ਤਾਂ ਜਾਣਕਾਰੀ ਜ਼ਰੂਰ ਦਿਓ। ਸਾਡੇ ਤੇ ਇਹਨਾਂ ਸਟੇਟਾਂ ਦੇ ਵਿੱਚ ਹੈ ਨਹੀਂ ਭਾਜੀ। ਬਿਲਕੁਲ ਜੀ, ਓਰੇਗਨ ਦੇ ਵਿੱਚ ਇਹ ਕਾਨੂੰਨ ਹੈਗਾ ਆ, ਮੇਰੇ ਕੋਲ ਵਾਸ਼ਿੰਗਟਨ 'ਚ ਵੀ ਹੈਗਾ, ਓਰੇਗਨ 'ਚ ਤਾਂ ਖਾਸ ਕਰਕੇ ਹੈਗਾ ਕਿ ਜੇ ਕਾਰ ਵਾਲਾ ਅੱਗੇ ਇੱਦਾਂ ਆਣ ਕੇ ਪੈ ਜਾਂਦਾ ਤੇ ਕਾਰ ਵਾਲੇ ਨੂੰ ਟਿਕਟ ਰਾਈਟ ਵੇ ਮਿਲ ਸਕਦੀ ਜੇ ਪੁਲਿਸ ਵਾਲਾ ਉੱਤੇ ਹੋਵੇ। ਪਰ ਅਨਫੋਰਚੂਨੇਟਲੀ ਕਿਉਂਕਿ ਇਹ ਸਿਚੁਏਸ਼ਨ ਐਡੀ ਵੱਡੀ ਆ ਔਰ ਇੰਨਾ ਜ਼ਿਆਦਾ ਟ੍ਰੈਫਿਕ ਹੈਗਾ, ਇੰਨੀ ਜ਼ਿਆਦਾ ਦੁਨੀਆ ਹੈਗੀ ਆ, ਹਰ ਇੱਕ ਤਾਂ ਪੁਲਿਸ ਵਾਲਾ ਨਹੀਂ ਹੋ ਸਕਦਾ। ਸੋ ਇਹ ਚੀਜ਼ਾਂ ਹੁੰਦੀਆਂ ਹੈਗੀਆਂ, ਐਂਡ ਆਈ ਡੋਂਟ ਡਿਨਾਈ ਇਟ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ। ਮੈਂ ਟਰੱਕ ਚਲਾਇਆ ਹੈਗਾ, ਮੈਨੂੰ ਪਤਾ ਹੈ ਕਿ ਕਾਰਸ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਮਿਸਟੇਕ ਕਾਰਸ ਹੀ ਹੁੰਦੀ ਆ, ਲੇਕਿਨ ਓਬਵੀਅਸਲੀ ਟਰੱਕ ਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਬਾਕੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਭਾਜੀ, ਉਹਦੇ ਲਈ ਮੈਂ ਇਸ ਚੀਜ਼ ਲਈ ਨਹੀਂ ਮੰਨਦਾ ਹੈਗਾ ਕਿ ਕੋਈ ਗਲਤ ਕੰਮ ਕਰਦਾ ਹੈਗਾ ਤਾਂ ਮਤਲਬ ਅਸੀਂ ਵੀ ਗਲਤ ਕੰਮ ਕਰਨਾ ਹੈਗਾ। ਕੌਣ ਵੱਧ ਗਲਤ ਕੰਮ ਕਰਦਾ, ਕੌਣ ਘੱਟ ਗਲਤ ਕੰਮ ਕਰਦਾ,
ਤੇ ਗਲਤੀ ਹੈ, ਚਾਹੇ ਉਹ ਕੋਈ ਕਰੇ। ਇਹਦੇ ਨਾਲ ਇਹ ਨਹੀਂਗਾ ਕਿ ਅਸੀਂ ਕੋਈ ਹਾਈਲਾਈਟ ਕਰਦੇ ਹਾਂ ਕਿਸੇ ਨੂੰ, ਜਾਂ ਆਪਣੇ ਬੰਦੇ ਹਾਈਲਾਈਟ ਕਰਦੇ ਆ, ਜਾਂ ਆਪਣੇ ਬੰਦਿਆਂ ਨੂੰ ਹਾਈਲਾਈਟ ਕੀਤਾ ਜਾਂਦਾ ਆ। ਡੈਫੀਨੇਟਲੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਇਸ ਵੇਲੇ ਉਸ ਲੈਵਲ ਨੂੰ ਪਾਰ ਕਰ ਚੁੱਕੀ ਹੈਗੀ ਆ, ਹਾਈਲਾਈਟ ਵਾਲੇ ਲੈਵਲ ਨੂੰ ਪਾਰ ਕਰ ਚੁੱਕੇ ਹਾਂ ਆਪਾਂ। ਸੋ ਇਸ ਵੇਲੇ ਆਪਾਂ ਹਾਈਲਾਈਟ ਨਹੀਂ, ਇਸ ਵੇਲੇ ਆਪਾਂ ਟੌਪ ਲਾਈਟ ਆ। ਮਤਲਬ ਕਿ ਇਸ ਵੇਲੇ ਸਾਡੀ ਜਿਹੜੀ ਸਿਚੁਏਸ਼ਨ ਹੈਗੀ ਆ, ਜਦੋਂ ਕੋਈ ਬੰਦਾ ਇਸ ਤਰ੍ਹਾਂ ਇੱਕ ਵਾਰੀ ਹਾਈਲਾਈਟ ਹੋ ਜਾਂਦਾ ਨਾ, ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਆ ਉਹ ਵੀ ਬਹੁਤ ਜ਼ਿਆਦੀਆਂ ਉਜਾਗਰ ਕੀਤੀਆਂ ਨਾਲੇ ਜਾਂਦੀਆਂ। ਦੇਖੋ ਇਹਦੇ ਵਿੱਚ ਹੁਣ ਆਪਾਂ ਇਸ ਚੀਜ਼ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਵੀ ਉਹ ਅਗਲੇ ਸਕੇਪਗੋਟ ਤਾਂ ਲੱਭਣੀ ਆ ਨਾ, ਅਗਲਿਆਂ ਨੇ ਦੇਖਣਾ ਹੀ ਆ ਵੀ ਕੁਛ ਨਾ ਕੁਛ ਜਿਹੜਾ ਉਹ ਹੋਣਾ। ਹੁਣ ਦੇਖੋ ਫਲੋਰੀਡਾ ਨੇ ਸੁਪਰੀਮ ਕੋਰਟ 'ਚ ਕੋਸ਼ਿਸ਼ ਕੀਤੀ ਵੀ ਕੈਲੀਫੋਰਨੀਆ ਤੇ ਵਾਸ਼ਿੰਗਟਨ ਨੂੰ ਉਲਟ ਲਾਸੂਟ ਜਿਹੜਾ ਉਹ ਕੀਤਾ ਜਾਵੇ, ਉਹ ਤਾਂ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਵੀ ਨਹੀਂ ਤੁਸੀਂ ਕਰ ਨਹੀਂ ਸਕਦੇ। ਉਹ ਇਸ ਆਧਾਰ ਦੇ ਉੱਤੇ ਕਰ ਰਹੇ ਸੀਗੇ ਵੀ ਤੁਸੀਂ ਹਰਜਿੰਦਰ ਨੂੰ ਜਿਹੜਾ ਐਕਸੀਡੈਂਟ ਹੋਇਆ ਸੀ ਵੀ ਉਹਨੂੰ ਤੁਸੀਂ ਕਿਸ ਆਧਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਲਾਇਸੈਂਸ ਜਿਹੜੇ ਉਹ ਦੇ ਦਿੱਤੇ। ਉਹ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਸੂ ਕਰਨ ਤੋਂ ਰੋਕ ਦਿੱਤਾ। ਨਹੀਂ ਤਾਂ ਉਹ ਕੋਸ਼ਿਸ਼ ਤਾਂ ਜਿਹੜੀ ਉਹ ਕਰ ਰਹੇ ਆ, ਆਪਾਂ ਦੇਖਿਆ ਹੀ ਉਹ ਪੋਲੀਟੀਕਲ ਡਰਾਮਾ ਕਿੱਦਾਂ ਲੈ ਕੇ ਫੜ ਕੇ ਲੈ ਕੇ ਗਏ, ਉਹ ਸਾਰਾ ਕੁਝ। ਬਿਲਕੁਲ ਰਾਜਕੁਮਾਰ, ਉਹ ਤਾਂ ਗੱਲ ਠੀਕ ਹੈ, ਪਰ ਜਿਹੜਾ ਵਾਸ਼ਿੰਗਟਨ ਸਟੇਟ ਹੈਗੀ ਆ ਉਹਨੇ ਆਪਣਾ ਕਸੂਰ ਮੰਨਿਆ ਹੈਗਾ ਇਸ ਕੇਸ ਦੇ ਵਿੱਚ ਕਿ ਹਰਜਿੰਦਰ ਦੇ ਕੇਸ ਦੇ ਵਿੱਚ 13 ਵਾਰੀ ਉਹਦੀ ਜਿਹੜੀ ਆ ਐਗਜ਼ਾਮੀਨੇਸ਼ਨ 'ਚ ਫੇਲ ਹੋਣ ਤੋਂ ਬਾਅਦ ਲਾਇਸੈਂਸ ਦਿੱਤਾ, ਔਰ ਲਾਇਸੈਂਸ ਉਹਨੂੰ ਨਾਨ ਡੋਮਿਸਾਈਲ ਦੇਣ ਦੀ ਬਜਾਏ ਫੁੱਲ ਲਾਇਸੈਂਸ ਦਿੱਤਾ। ਇਹ ਸਟੇਟ ਆਫ ਵਾਸ਼ਿੰਗਟਨ ਨੇ ਆਪਣੀ ਗਲਤੀ ਮੰਨੀ ਹੈਗੀ ਆ। ਚਲੋ ਚੰਗੀ ਗੱਲ ਆ, ਠੀਕ ਹੈ ਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਐਂਡ ਜਿਹੜੀ ਇਹ ਰੂਲਿੰਗ ਆਈ ਹੈਗੀ ਆ, ਇਹ ਰੂਲਿੰਗ ਸਿੰਪਲੀ ਇਹ ਹੈਗੀ ਆ ਕਿ ਸਟੇਟਸ ਜਿਹੜੀਆਂ ਦੂਜੀ ਸਟੇਟਸ ਨੂੰ ਇਸ ਬੇਸਿਸ ਉੱਤੇ ਲਾਸੂਟ ਨਹੀਂ ਕਰ ਸਕਦੀਆਂ ਹੈਗੀਆਂ। ਔਰ ਮੈਂ ਬਾਰ-ਬਾਰ ਇਹ ਚੀਜ਼ ਕਹਿਣਾ ਹੈਗਾ ਕਿ ਜਦੋਂ ਤੁਸੀਂ ਟਰੱਕ ਡਰਾਈਵਰ ਨੂੰ, ਜਾਂ ਜਿਹੜੇ ਵੀ ਟਰੱਕ ਡਰਾਈਵਰ ਨਾਨ ਡੋਮਿਸਾਈਲ ਹੈਗੇ ਆ, ਉਹਨਾਂ ਨੂੰ ਤੁਸੀਂ ਇਲੀਗਲ ਕਹਿ ਕੇ ਆਈ ਡੋਂਟ ਨੋ ਕਿਹੜਾ ਉਹ ਮਤਲਬ ਕਿ ਅਚੀਵਮੈਂਟ ਕਰਨੀ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਹੈਗਾ ਉਹ ਫੈਡਰਲ ਗਵਰਨਮੈਂਟ ਨੇ ਦਿੱਤਾ ਹੈਗਾ, ਕੋਈ ਮਤਲਬ ਕਿ ਕੋਈ ਕਨਵੀਨੀਅੰਸ ਸਟੋਰ ਤੋਂ ਤਾਂ ਲਿਆ ਨਹੀਂ ਉਹਨਾਂ ਨੇ, ਤੇ ਲਾਇਸੈਂਸ ਵੀ ਕੋਈ ਜਿਹੜਾ ਆ ਉਹ ਕਨਵੀਨੀਅੰਸ ਸਟੋਰ ਤੋਂ ਨਹੀਂ ਲਿਆ, DMV ਨੇ ਦਿੱਤਾ ਹੈਗਾ। ਦੋਨੋਂ ਤੁਹਾਡੀਆਂ ਗਵਰਨਮੈਂਟ ਦੇ ਅਦਾਰੇ ਹੈਗੇ, ਇੱਕ ਫੈਡਰਲ ਗਵਰਨਮੈਂਟ ਦਾ, ਇੱਕ ਸਟੇਟ ਗਵਰਨਮੈਂਟ ਦਾ, ਦੋਨਾਂ ਦੀ ਗਲਤੀ ਆ। ਠੀਕ ਹੈ ਨਾ। ਹੁਣ ਕਿਤੇ ਹੋਰ ਆ ਤੇ ਜਿਹੜਾ ਨਜ਼ਲਾ ਕਿਸੇ ਹੋਰ ਤੇ ਝਾੜਿਆ ਜਾਂਦਾ ਹੈ। ਪਰ ਇਹ ਆ ਵੀ ਆਪਣੇ ਰਮਨ ਭਾਜੀ ਤੇ ਰਾਜਕਨਵੀਰ ਸਿੰਘ ਜੀ, ਜਿਹੜਾ ਬੰਦਾ ਅੱਜ ਦੀ ਡੇਟ 'ਚ ਅਮਰੀਕਾ ਜਿਹੜਾ ਸੋਚਦਾ ਹੈ ਨਾ, ਅਮਰੀਕਾ 'ਚ ਅੱਜ ਦੀ ਡੇਟ 'ਚ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ। ਸੋ ਜਦੋਂ ਕੋਈ ਵੀ ਇਮੀਗ੍ਰੈਂਟ, ਚਾਹੇ ਉਹ ਲੀਗਲ ਆ ਚਾਹੇ ਇਲੀਗਲ, ਆਪਾਂ ਚਾਹੇ ਲੀਗਲ ਕਹੀ ਜਾਈਏ, ਜਦੋਂ ਆ ਹੁਣ ਚੌਥੇ ਮੁੰਡੇ ਦਾ ਐਕਸੀਡੈਂਟ ਹੋਇਆ, ਉਹਨਾਂ ਨੇ ਇਹ ਕਿਹਾ ਵੀ ਦਿਸ ਇਜ਼ ਦਾ 4th ਇੰਡੀਅਨ ਇਲੀਗਲ ਏਲੀਅਨ ਟਰੱਕ ਡਰਾਈਵਰ ਵਿਦ ਦਾ ਲਾਸਟ ਨੇਮ ਸਿੰਘ। ਸੋ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਪ੍ਰੈਸ ਰਿਲੀਜ਼ ਕਰ ਰਹੇ ਆ, ਉਹ ਫਿਰ ਉਹਨੂੰ ਫੌਕਸ ਨਿਊਜ਼ ਫਿਰ ਹੋਰ ਉਹ ਸਾਰੇ ਚੱਕਦੇ ਆ, ਕਿਉਂਕਿ ਉਹ ਅਲਟੀਮੇਟਲੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਿੰਨੇ ਲੋਕ ਕ੍ਰਾਸ ਕਰਕੇ ਆਏ ਆ ਮਿਲੀਅਨਸ ਦੇ ਹਿਸਾਬ ਨਾਲ, ਸੋ ਉਹ ਪੋਲੀਟੀਕਲ ਉਹ ਨਹੀਂ ਬਣਾਇਆ, ਉਹਨਾਂ ਨੂੰ ਮੌਕਾ ਮਿਲਦਾ ਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਕੇਅਰਫੁਲ ਰਹਿਣਾ ਚਾਹੀਦਾ। ਤੁਸੀਂ ਉਹ ਕੱਲਾ ਇਹ ਟਰੱਕਰਸ ਨਹੀਂ, ਹੋਰ ਦੇਖ ਲਓ H1 ਵੀਜ਼ੇ ਦੇ ਉਲਟ ਜਾਂ ਹੋਰ ਟੈਕਸਸ ਦੇ ਵਿੱਚ ਕਿੱਦਾਂ ਪ੍ਰੋਟੈਸਟ ਹੋ ਰਹੇ ਹੈਗੇ ਆ। ਸਿਟੀ ਕੌਂਸਲ ਮੀਟਿੰਗ 'ਚ ਜਾ ਕੇ ਲੋਕ ਸ਼ਰੇਆਮ ਕਹਿ ਰਹੇ ਆ ਵੀ ਇਹ ਸਾਡੇ ਮੁਲਕ ਨੂੰ ਟੇਕ ਓਵਰ ਕਰ ਰਹੇ, ਇਹਨਾਂ ਨੂੰ ਬਾਹਰ ਕੱਢੋ। ਸੋ ਇਹ ਗੱਲ ਸਾਨੂੰ ਸੋਚਣੀ ਚਾਹੀਦੀ ਆ। ਹੁਣ ਇਹਦੇ ਨਾਲ ਇੰਗਲੈਂਡ ਦੇ ਵਿੱਚ, ਹੋਰ ਕੰਟਰੀਜ਼ ਦੇ ਵਿੱਚ ਵੀ ਇਹ ਜਿਹੜੀ ਵੇਵ ਆ ਚੱਲ ਪਈ ਹੈਗੀ ਆ। ਜਸਟ ਬਿਕੋਜ਼ ਵੀ ਵੇਵ ਚੱਲ ਰਹੀ, ਆਪਾਂ ਨੂੰ ਠੀਕ ਨਹੀਂ ਕਹਿ ਸਕਦੇ, ਗਲਤ ਆ ਉਹ ਚੀਜ਼ ਜਿਹੜੀ ਹੇਟ ਆ ਇਸ ਤਰੀਕੇ ਦੇ ਨਾਲ, ਉਹ ਗਲਤ ਆ। ਹਰਦੀਪ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਭਾਈ। ਇੱਕ ਜਿਹੜਾ ਬਾਈ ਜੀ ਪਹਿਲਾਂ ਕੁਐਸਚਨ ਪੁੱਛ ਕੇ ਗਏ ਸੀ, ਮੈਨੂੰ ਲੈਟਰ ਆਈ ਭਾਈ, ਮੈਨੂੰ ਵੀ ਲੈਟਰ DMV ਜੋ ਆਈ ਸੀਗੀ ਇਹ, ਤੇ ਮੈਂ DMV ਲੈ ਕੇ ਗਿਆ ਸੀ, ਤਾਂ ਮੈਨੂੰ ਵੀ ਉਹਨਾਂ ਨੇ ਲੈਟਰ ਭੇਜਣ ਦੀ ਪਾਈ ਸੀਗੀ, ਪਰ ਉਹਨਾਂ ਨੇ ਕਹਿਤਾ ਵੀ ਤੈਨੂੰ ਟੈਕਸ ਸਾਰੇ ਦੁਬਾਰਾ ਦੇਣੇ ਪੈਣੇ ਆ, ਨਹੀਂ ਤਾਂ ਟਰੱਕ ਨਹੀਂ ਚਲਾ ਸਕਦੀ ਨਹੀਂ ਹੁਣ। ਫਿਰ ਰਿਟਰਨ ਵੀ ਲਿਆ, ਵਿਜ਼ਨ ਵੀ ਲਿਆ, ਬਿਹਾਈਂਡ ਦਾ ਵੀਲ ਵੀ ਲਿਆ? ਨਹੀਂ, ਬਿਹਾਈਂਡ ਦਾ ਵੀਲ ਨਹੀਂ, ਸਾਰੇ ਟੈਸਟ ਜਿਹੜੇ ਆ ਜਨਰਲ ਨੌਲੇਜ ਆ, ਕੰਬੀਨੇਸ਼ਨ 에ਅਰ ਬ੍ਰੇਕ, ਉਹ ਸਾਰੇ ਭਾਈ ਦੇਣੇ ਪੈਣੇ ਆ, ਤਾਂ ਕਾਰ ਦਾ ਵੀ ਦੇਣਾ ਪੈਣਾ ਹੈ। ਮਤਲਬ ਮੁੜ ਤੋਂ ਹੀ ਆ, ਸ਼ੁਰੂ ਤੋਂ ਹੀ ਆ? ਹਾਂਜੀ, ਉਹ ਭਾਈ ਰੈਂਡਮਲੀ ਸਾਰਿਆਂ ਨੂੰ ਪਾ ਰਹੇ ਆ। ਮੈਂ ਇਕੱਲਾ ਟਰੱਕ ਦਾ ਲਾਇਸੈਂਸ ਲੈਣ ਗਿਆ ਤੇ ਉਹਨਾਂ ਨੇ ਮੈਨੂੰ ਆਹ ਚੱਕਰ 'ਚ ਪਾਤਾ। ਨਹੀਂ, ਇਹ ਜਿਹੜੀ ਸ਼ੁਰੂਆਤ 'ਚ ਰਮਨ ਜੀ ਨੇ ਗੱਲ ਕੀਤੀ, ਇਹ ਕੰਪਲਾਇੰਸ ਦਾ ਰੌਲਾ ਆ। ਅਗਲੇ ਸਾਰੀਆਂ DMV ਸਾਰੇ ਜਿਹੜੇ ਸਟੇਟ ਉਹ ਚਾਹੁੰਦੇ ਆ ਵੀ ਸਾਡੇ ਮਿਲੀਅਨਸ ਆਫ ਡਾਲਰ ਨਾ ਖਤਮ ਹੋਣ, ਨਾ ਜਿਹੜੇ ਉਹ ਰੁਕਣ। ਇਹਨਾਂ ਨੂੰ ਕਿਹਾ ਗਿਆ ਹੋਇਆ ਅੰਦਰੋਂ ਵੀ ਤੁਸੀਂ ਸਾਰਿਆਂ ਦੇ ਦੁਬਾਰਾ ਟੈਸਟ ਲਓ। ਸੋ ਉਹ ਚੱਲ ਰਿਹਾ ਹੈ ਅੰਦਰ ਖਾਤੇ ਕੰਮ। ਬਾਈ ਚਲੋ ਅਸੀਂ ਟੈਸਟ ਤਾਂ ਦੇਣਾ ਸੀਗਾ, ਉਹ ਮੈਂ ਦੇਤਾ। ਉਸ ਤੋਂ ਬਾਅਦ ਮੈਂ ਘਰ ਆ ਗਿਆ, 5-7 ਦਿਨ ਬਾਅਦ ਮੇਰਾ ਲਾਇਸੈਂਸ ਨਹੀਂ ਆਇਆ, ਤਾਂ ਫਿਰ ਮੈਂ ਦੁਬਾਰਾ DMV ਗਿਆ ਯੂਪਾ ਤੇ। ਠੀਕ ਹੈ। ਉਹ ਕਹਿੰਦੇ ਨਹੀਂ, ਤੈਨੂੰ ਕਾਰ ਦਾ ਵੀ ਹੁਣ ਦੇਣਾ ਪੈਣਾ ਆ। ਕੋਈ ਰਿਕੁਆਇਰਮੈਂਟ ਹੈ ਵੀ ਨਹੀਂ, ਉਹ ਵੀ ਦੁਬਾਰਾ ਦਿਓ। ਮੈਂ ਫਿਰ ਭਾਈ ਕਾਰ ਦੇ ਵਿੱਚ ਪੈਸੇ ਵਿੱਚ ਅੜ ਗਿਆ, ਕਿਉਂਕਿ ਪੜ੍ਹਿਆ ਨਹੀਂ ਸੀਗਾ, ਕੋਈ ਨੌਲੇਜ ਨਹੀਂ ਸੀ।
ਉਸ ਤੋਂ ਬਾਅਦ ਫਿਰ ਮੈਂ ਕਾਰ ਦਾ ਦੁਬਾਰਾ ਦਿੱਤਾ ਤੇ ਫਿਰ ਮੇਰਾ ਹੁਣ ਟਰੱਕ ਦਾ ਮੈਂ ਦੇ ਰਿਹਾ ਤਾਂ ਫਿਰ ਮੈਨੂੰ ਲਾਇਸੈਂਸ ਅੱਛਾ, ਮਿਲਣਾ। ਦੋਨਾਂ ਦੇ ਵੱਖੋ ਵੱਖਰੇ ਰਿਟਨ ਟੈਸਟ ਦੇਣੇ ਪਏ ਹੈ, ਨੌਲੇਜ ਟੈਸਟ? ਵੱਖਰੇ ਹੈ ਜੀ। ਮੈਂ ਭਾਜੀ ਔਰਾਵੈਲ ਦੀ ਗਿਆ ਤਾਂ ਉਹਨਾਂ ਨੇ ਮੈਨੂੰ ਐਕਸਟੈਂਡ ਦੀ 2-3 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ, ਟਰੱਕ ਵੀ ਕਹਿੰਦੇ ਚਲਾ ਸਕਦਾ। ਦੇਖੋ DMV 'ਚ ਕਿੰਨਾ ਫਰਕ ਹੈ। ਇਹ ਤਾਂ ਗੱਲ ਹੈ ਹੀ ਹੈ, ਇਹ ਤਾਂ ਆਪਾਂ ਦੇਖਿਆ ਹੀ ਹੈ ਜੀ। ਹਾਂਜੀ, ਮੈਂ ਉਹ ਭਾਈ ਸਾਹਿਬ ਨੂੰ ਇਹ ਸਲਾਹ ਦੇਣੀ ਸੀ ਵੀ ਉਹ ਕੱਲਾ ਵਿਜਨ ਦਾ ਟੈਸਟ ਨਾ ਕਰਨ ਜਾਣ, ਉਹਨਾਂ ਨੂੰ ਸਾਰੇ ਹੀ ਟੈਸਟ ਦੇਣੇ ਪੈਣੇ। ਯਾਰੀ ਨਾ ਜਾਣਾ। ਹਾਂਜੀ, ਥੈਂਕ ਯੂ ਤੁਹਾਡਾ ਦੱਸਣ ਦਾ। ਥੈਂਕ ਯੂ ਦੱਸਣ ਦੇ ਲਈ। ਥੈਂਕ ਯੂ ਜੀ। ਇਹ ਰਾਜਕਰਨ ਸੇਮ ਚੀਜ਼ ਹੈ ਜਿਹੜੀ ਆਪਣਾ ਪਹਿਲਾਂ ਆਪਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜਾ ਕਾਨੂੰਨ ਆਇਆ ਹੈਗਾ ਜਾਂ ਜਿਹੜੀ ਉਹਦੀ ਮੈਂਡੇਟ ਆਇਆ ਹੈਗਾ, ਉਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਲੇਬਰ ਵੱਲੋਂ ਵੀ ਹੁਣ ਇੱਥੇ ਗੱਲ ਕਰ ਦਿੱਤੀ ਗਈ ਹੈ, ਜਿਹੜੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ। ਡਿਪਾਰਟਮੈਂਟ ਆਫ ਲੇਬਰ ਨੇ ਜਿਹੜਾ ਇੰਗਲਿਸ਼ ਪ੍ਰੋਫੀਸ਼ੀਐਂਸੀ ਆ ਉਹ ਇੱਕ ਸਕਿੱਲ ਦੇ ਤੌਰ ਤੇ ਇੱਕ ਡਰਾਈਵਰ ਜਿਹੜਾ ਇਮੀਗ੍ਰੈਂਟ ਹੈਗਾ ਉਹਦੇ ਉੱਤੇ ਇੱਕ ਸਕਿੱਲ ਦੇ ਤੌਰ ਤੇ ਉਹਨੂੰ ਗੱਲ ਕਰਨ ਮਤਲਬ ਕਿ ਲਾਗੂ ਕਰਨ ਦੀ ਗੱਲ ਕੀਤੀ ਆ। ਈਵਨ ਡਰਾਈਵਰ ਐਪਲੀਕੇਸ਼ਨ ਦੇ ਵਿੱਚ ਤੁਹਾਡਾ ਜਿਹੜਾ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜਾ ਇੱਕ ਵੈਲੂਏਸ਼ਨ ਆ ਉਹ ਵੀ ਪਾਉਣ ਦੀ ਗੱਲ ਕੀਤੀ ਹੈਗੀ ਆ। ਉਹਦੇ ਨਾਲ ਜਿਹੜਾ ਆਪਾਂ ਪਿਛਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜਾ ਚੱਲ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਵੀ ਲਾਇਸੈਂਸ ਹੈਗੇ ਆ ਅਮਰੀਕਾ ਦੇ ਵਿੱਚ ਅਲਟੀਮੇਟਲੀ ਵਿਦਿਨ 180 ਡੇਜ਼ ਦੇ ਵਿੱਚ ਸਾਰਿਆਂ ਨੂੰ ਰੀਸਰਟੀਫਿਕੇਸ਼ਨ ਰੀਟੈਸਟ ਹੋ ਰਹੇ ਇਸੇ ਲਈ ਸਾਰੇ। ਹਾਂਜੀ, ਸੋ ਉਹ ਚੀਜ਼ ਜਿਹੜੀ ਆ ਉਹ ਵੀ ਜਿਹੜਾ ਕਮਰਸ਼ੀਅਲ ਵਾਲਾ ਜਦੋਂ ਲਾਇਸੈਂਸ ਲੈਂਦੇ ਸੀ ਰਿਟਨ, ਉਦੋਂ ਫਿਰ ਨਾਲ ਉਦੋਂ ਵੀ ਕਾਰ ਵਾਲਾ ਵੱਖਰਾ ਟੈਸਟ ਲਿਆ ਜਾਂਦਾ ਹੁੰਦਾ ਸੀਗਾ ਕਿ ਨਹੀਂ? ਪਹਿਲੋਂ ਨਹੀਂ, ਮੇਰੇ ਖਿਆਲ ਉਦੋਂ ਨਹੀਂ ਲਿਆ ਜਾਂਦਾ ਸੀਗਾ। ਉਦੋਂ ਇਹਨਾਂ ਨੇ ਕਰਤਾ। ਹਾਂ, ਹੁਣ ਉਹ ਮਤਲਬ ਕਿ ਆਬਵੀਅਸਲੀ ਜਿਹੜੀ ਸਕਰੂਟਨੀ ਆ ਉਹਦੇ ਕਰਕੇ ਜਿਹੜਾ ਇਹ ਚੀਜ਼ ਹੋ ਰਹੀ ਆ। ਤੇ ਬਾਕੀ ਰਾਜਕਰਨ ਜਿਹੜਾ ਇੱਕ ਹੋਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਸ਼ੁਰੂ 'ਚ ਗੱਲ ਕੀਤੀ ਸੀ ਮਾਰਕੀਟ ਦੀ ਜਿਹੜੀ ਸਰਜ ਹੈਗੀ ਆ ਇਸ ਵੇਲੇ, ਜਿਹੜੀ ਮੈਕਸੀਕਨ ਫਰੇਟ ਹੈਗਾ ਉਹ ਕੰਟੀਨਿਊ ਟੂ ਸਰਜ ਹੈਗਾ। ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਵਿਊ ਆਉਣਾ ਆ ਜੁਲਾਈ 1, 2026 ਨੂੰ USMCA ਦਾ, ਉਹਦੇ ਵਿੱਚ ਦੇਖਣ ਵਾਲਾ ਗੱਲ ਹੋਊਗਾ ਕਿਉਂਕਿ ਜਿਹੜਾ ਮੈਕਸੀਕਨ ਕ੍ਰਾਸ ਬਾਰਡਰ ਟਰੱਕਿੰਗ ਹੈਗੀ ਆ ਉਹ ਇਨਕਰੀਜ਼ 5% ਈਅਰ ਓਵਰ ਈਅਰ ਜਿਹੜੀ ਹੋ ਰਹੀ ਹੈਗੀ ਆ। ਜਿਹੜੀ ਮੈਕਸੀਕਨ ਟਰੱਕਿੰਗ ਫਰੇਟ ਜੰਪਡ ਬਾਈ 13% ਵਾਈਲ ਕੈਨੇਡੀਅਨ ਫਰੇਟ ਡਿਪਡ ਬਾਈ 7% ਸਿੰਸ ਮਾਰਚ 2024। ਕੈਨੇਡੀਅਨ ਫਰੇਟ ਜਿਹੜਾ ਹੈ ਉਹ ਥੱਲੇ ਗਿਆ ਹੈਗਾ। ਸੋ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਦੇ ਵਿੱਚ ਚਾਈਨਾ ਦਾ ਕਾਫੀ ਹੱਥ ਹੈਗਾ ਮੈਕਸੀਕੋ ਵਾਲੇ ਪਾਸਿਓਂ, ਜਿਹੜੀ ਕਿਉਂਕਿ ਫਰੇਟ ਜਿਹੜਾ ਵੱਧ ਰਿਹਾ ਹੈਗਾ ਉਧਰ ਆ ਰਿਹਾ। ਹਾਂਜੀ, ਉਧਰ ਆ ਰਿਹਾ ਹੈਗਾ। ਸੋ ਇਹ ਜਿਹੜਾ ਹੁਣ ਰਿਵਿਊ ਜੁਲਾਈ 1, 2026 ਨੂੰ USMCA ਦਾ ਜਿਹੜਾ ਰਿਵਿਊ ਹੋਣਾ ਹੈਗਾ, ਉਹ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਕਿ ਕਿਸ ਪਾਸੇ ਨੂੰ ਸਾਰੀ ਚੀਜ਼ ਜਾਂਦੀ ਹੈਗੀ ਆ। ਪਰ ਰਾਈਟ ਨਾਓ ਜਿਹੜਾ ਮੈਕਸੀਕਨ ਫਰੇਟ ਮਾਰਕੀਟ ਹੈਗੀ ਹੈ ਜਾਂ ਮੈਕਸੀਕਨ ਫਰੇਟ ਕਾਰੀਡੋਰ ਹੈਗਾ ਉਹ ਸਰਜ ਕਰ ਰਿਹਾ ਹੈਗਾ ਜੀ। ਇੱਕ ਅੱਧਾ ਕਾਲਰ ਲੈ ਕੇ ਫਿਰ ਆਪਣੇ ਨਾਲ ਨਿਰਮਲ ਸਿੰਘ ਮਾਨ ਜੀ ਵੀ ਜੁੜੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ। ਉਹ ਵੀ ਵੇਟ ਕਰ ਰਹੇ ਆ ਤੇ ਕਾਲਸ ਇੱਕ ਦੋ ਲੈ ਕੇ ਫਿਰ ਆਪਾਂ ਉਹਨਾਂ ਨਾਲ ਗੱਲ ਕਰਦੇ, ਫਿਰ ਦੁਬਾਰਾ ਕਾਲਸ ਵੱਲ ਨੂੰ ਵਧਾਂਗੇ। ਹਾਂਜੀ, ਹੈਪੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਲਾਇਸੈਂਸ ਦੀ ਅਪਡੇਟ ਦੇਣੀ ਸੀ। ਮੇਰਾ ਵੀ ਜਨਵਰੀ ਵਿੱਚ ਰੀਨਿਊ ਹੋਇਆ। ਮੈਂ ਇੱਥੇ ਗ੍ਰੀਨ ਕਾਰਡ ਹੈਗਾ 2015 ਦਾ, ਤੇ ਮੈਨੂੰ ਵੀ ਜਿਹੜੀ ਘਰ ਮੇਲ ਆਈ ਸੀ ਉਹ ਨੌਲੇਜ ਟੈਸਟ ਦੀ, ਵਿਜ਼ਨ ਟੈਸਟ ਦੀ ਆਈ ਸੀ। ਜਿਹੜੀ ਈਮੇਲ ਆਈ ਸੀ ਉਹ ਕੱਲੇ ਵਿਜ਼ਨ ਟੈਸਟ ਦੀ ਆਈ ਸੀ। ਪਰ ਮੈਂ ਮਨਟਿੱਕੇ DMV ਗਿਆ ਸੀ, ਉਹਨਾਂ ਕੱਲਾ ਮੇਰਾ ਵਿਜ਼ਨ ਟੈਸਟ ਲਿਆ ਤੇ ਮੈਨੂੰ ਆਪਣਾ ਰੀਨਿਊ ਕਰਤਾ। ਮੇਰਾ ਨੌਲੇਜ ਟੈਸਟ ਨਹੀਂ ਲਿਆ। ਹਾਂਜੀ, ਤਿੰਨ DMV ਦੀ ਗੱਲ ਸੁਣ ਲਈ, ਤਿੰਨੇ ਵੱਖੋ ਵੱਖਰੀ। ਇੱਕ ਨੇ ਐਕਸਟੈਂਸ਼ਨ ਦੇਤੀ, ਇੱਕ ਕਹਿੰਦੇ ਨਹੀਂ ਤੇਰਾ CDL ਵਾਲਾ ਵੀ ਲੈਣਾ, ਇੱਕ ਕਹਿੰਦੇ ਵੀ ਤੇਰਾ ਕੱਲਾ ਵਿਜ਼ਨ ਲੈਣਾ। ਹੁਣ ਬਿਲਕੁਲ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਹੋਣਾ ਤੁਹਾਡੇ ਨਾਲ। ਉਹ ਕਨਫਿਊਜ਼ਨ ਆ ਜੀ, ਇੰਟਰਨਲ ਕਨਫਿਊਜ਼ਨ ਆ DMV ਦੀ ਇੱਥੇ ਕੈਲੀਫੋਰਨੀਆ ਚ ਭਾਜੀ, ਮੈਂ ਦੇਖਿਆ। ਚਲੋ, ਹਾਂਜੀ, ਥੈਂਕ ਯੂ ਜੀ। ਹਾਂਜੀ, ਸਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਨੀ ਬਾਈ ਜੀ, ਮੈਂ ਨਾ ਕੁਇਕ ਹੀ ਸ਼ੇਅਰ ਕਰਨਾ ਸੀਗਾ। ਮੈਂ ਨਾ ਰਮਨ ਬਾਈ ਜੀ ਨਾਲ ਵੀ ਗੱਲ ਹੋਈ ਸੀ ਪਿਛਲੇ, ਤੇ ਬਾਈ ਜੀ ਉਹ ਨੰਬਰ ਜ਼ਰੂਰ ਟੈਕਸਟ ਕਰਿਓ ਮੈਨੂੰ FMCSA ਦਾ। ਮੈਨੂੰ ਬਾਈ ਜੀ 2 ਕਾਲਾਂ ਆਈਆਂ ਨੇ, ਹਨਾ। ਮੈਂ ਕਹੀਆਂ ਮੈਨੂੰ ਬਹੁਤ ਕਾਲਾਂ ਆਈਆਂ, ਮੈਨੂੰ 2 ਕਾਲਾਂ ਆਈਆਂ ਨੇ। ਕਹਿੰਦੇ ਤੁਸੀਂ ਬਾਈ ਜੀ ELD ਸਾਤੋਂ ਲੈ ਲਓ, ਹਨਾ। ਮੈਂ ਕਿਹਾ ਵੀ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ? ਕਹਿੰਦਾ ਬਾਈ ਜੀ ਨੰਬਰ ਮਿਲ ਜਾਂਦਾ ਹੈ ਹੀ। ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਵੀ ਮੈਂ ਟਰੱਕਿੰਗ ਆ? ਕਿਉਂਕਿ ਆਹ ਜਿਹੜਾ ਮੇਰਾ ਨਵਾਂ ਹੁਣ ਨੰਬਰ ਆ ਬਾਈ ਜੀ ਨਵਾਂ, ਇਹ ਮੇਰਾ ਜਦੋਂ ਮੈਂ ਟਰੱਕਿੰਗ ਛੱਡਤੀ ਸੀ ਮੈਂ ਨੰਬਰ ਚੇਂਜ ਕਰਾਤਾ ਸੀਗਾ। ਮੈਂ ਆਪਦੀ MC ਤੇ ਆਪਦਾ DOT ਨੰਬਰ ਜਦੋਂ ਸਰਚ ਕੀਤਾ ਗੂਗਲ ਤੇ, ਕਿਉਂਕਿ ਇਹ ਇਨਐਕਟਿਵ ਆ, ਤਾਂ 1-2 ਸਾਈਟਾਂ ਤੇ ਮੇਰਾ ਪੁਰਾਣਾ ਫੋਨ ਨੰਬਰ ਹਲੇ ਵੀ ਸ਼ੋ ਹੁੰਦਾ ਵਾ, ਜੋ ਕਿ ਮੇਰੇ ਕੋਲ ਹਲੇ ਵੀ ਐਕਟਿਵ ਸਾਈਟ ਤੇ ਲੈ ਕੇ ਰੱਖਿਆ ਪਿਆ ਵਾ, ਹਨਾ।
ਪਰ ਮੇਰਾ ਨਵਾਂ ਫੋਨ ਨੰਬਰ ਟਰਕਿੰਗ ਨਾਲ ਕੋਈ ਰਿਲੇਟਡ ਨਹੀਂ ਹੈਗਾ। ਪਰ ਮੈਨੂੰ ਕੰਪਨੀਆਂ ਦੀ ਇੰਡੀਆ ਤੋਂ ਕਾਲਾਂ ਆਉਂਦੀਆਂ ਨੇ, ਕਹਿੰਦਾ ਬਾਈ ਜੀ ELD ਲੈ ਲਓ। ਮੈਂ ਕਿਹਾ ਤੂੰ ਮੈਨੂੰ ਇਹਦਾ ਤੇਰਾ ਮੇਰੇ ਕੋਲ ਨੰਬਰ ਕਿਵੇਂ ਆਹ ਨੰਬਰ ਦਾ ਤਾਂ ਟਰਕਿੰਗ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਫਿਰ ਮੈਨੂੰ ਇੱਕ ਮੁੰਡਾ ਕਹਿੰਦਾ ਮਿਲ ਜਾਂਦਾ ਜੀ ਨੰਬਰ, ਆਏ ਹੁਣ ਤੁਹਾਨੂੰ ਕੀ ਦੱਸੀਏ। ਸੋ ਡੇਟਾ ਚੋਰੀ ਦਾ ਜਿਵੇਂ ਤੁਸੀਂ ਗੱਲ ਕਰਦੇ ਹੁੰਦੇ ਹੋ, ਡੇਟਾ ਤਾਂ ਬਹੁਤ ਚੋਰੀ ਹੋਇਆ ਸਨੀ, ਵੀ ਪੁੱਛੋ ਹੀ ਨਾ। ਇੰਨੇ ਤਾਂ ਡਾਟਾ ਲੀਕ ਹੁੰਦੇ ਰਹਿੰਦੇ, ਬਾਕੀ ਇਹ ਵੇਚ ਵੀ ਦਿੰਦੇ ਅੱਗੇ ਨਾ, ਗੱਲ ਤੇ ਇਹ ਵੀ ਹੈ। ਉਹਨੂੰ ਬਾਈ ਜੀ ਮੇਰਾ ਨਾਮ ਪਤਾ, ਮੈਂ ਫਰੈਜ਼ਨੋ ਰਹਿਣਾ ਪਤਾ। ਸੋ ਉਹਨੇ ਮੇਰਾ ਪੁਰਾਣੀ ਕੰਪਨੀ ਦਾ ਮਤਲਬ ਜਿਹੜੀ ਮੇਰਾ ਕੋਈ ਸ਼ੋਅ ਹੁੰਦਾ ਆਨਲਾਈਨ ਉਹ ਤੋਂ ਲੱਭ ਲਿਆ ਹੋਣਾ। ਫਿਰ ਉਹਨਾਂ ਨੇ ਮੇਰਾ ਨਵਾਂ ਨੰਬਰ ਦੇਖ ਲਓ ਕਿਵੇਂ ਲੱਭ ਲਿਆ, ਜਿਹੜਾ ਜਨਤਕ ਵੀ ਨਹੀਂ ਆ, ਕੋਈ ਲੈਣਾ ਦੇਣਾ ਨਹੀਂ ਨੰਬਰ ਦਾ ਬਾਈ ਜੀ। ਇਹ ਮੇਰਾ ਹੁਣ ਤਾਂ ਪਰਸਨਲ ਨੰਬਰ ਆ। ਮੈਂ ਟਰਕਿੰਗ ਨਾਲ ਇਹ ਨੰਬਰ ਹੈ ਹੀ ਨਹੀਂ। ਤਾਂ ਮੈਂ ਜਦੋਂ ਟਰਕਿੰਗ ਛੱਡਤੀ ਸੀ ਉਦੋਂ ਬਾਅਦ ਕਿੰਨੇ ਚਿਰ ਬਾਅਦ ਨੰਬਰ ਚੇਂਜ ਕਰਾ ਕੇ, ਕਿਉਂਕਿ ਮੈਨੂੰ ਬ੍ਰੋਕਰਾਂ ਦੀਆਂ ਕਾਲਾਂ ਆਉਂਦੀਆਂ ਸੀਗੀਆਂ, ਮੈਂ ਤਾਂ ਨਵਾਂ ਨੰਬਰ ਲੈ ਲਿਆ ਸੀਗਾ। ਇਹਦਾ ਨੰਬਰ ਨਾਲ ਮੈਂ ਕੋਈ ਟਰਕਿੰਗ ਨੂੰ ਕਿਸੇ ਨੂੰ ਕਾਲ ਨਹੀਂ ਕੀਤੀ। ਸੋ ਮੈਂ ਤਾਂ ਇਹੀ ਕਹਿਣਾ ਸੀ, ਜਿਵੇਂ ਤੁਸੀਂ ਦੱਸਦੇ ਹੁੰਦੇ ਹੋ ਨਾ ਵੀ ਆਪਦਾ ਈਮੇਲ ਦੇ ਦਿੰਦੇ ਹੋ ਜਿਹੜੇ ਡਿਸਪੈਚਰਾਂ ਨੂੰ ਕਿ ਤੁਸੀਂ ਕਰ ਦਿਓ ਇਹ ਕਰ ਦਿਓ। ਇਹਦਾ ਬਾਈ ਟੈਕਸਟ ਮੈਸੇਜ ਵੀ ਸਿਕਿਉਰਡ ਨਹੀਂ ਹੈਗੇ। ਜਿਹੜੇ ਲੋਕ 2 ਸਟੈਪ ਵੈਰੀਫਿਕੇਸ਼ਨ ਟੈਕਸਟ ਮੈਸੇਜ ਦੇ ਥਰੂ ਕਰਦੇ ਨੇ, ਮੇਕ ਸ਼ੋਰ ਆਦਾ AT&T, T-Mobile, Verizon ਚ ਜਾ ਕੇ ਜਿਹੜਾ ਸਿਮ ਸਵਾਪ ਆ, ਜਦੋਂ ਆਪਣਾ ਕੋਈ ਮੰਨ ਲਓ ਫੋਨ ਡਿੱਗ ਪਿਆ, ਸਿਮ ਕੱਢ ਕੇ ਦੂਜੇ ਫੋਨ ਚ ਪਾਤਾ, ਉਹ ਲੌਕ ਪਿੱਛੋਂ ਲੱਗਿਆ ਹੋਣਾ ਚਾਹੀਦਾ। ਤਾਂ ਕਿ ਕਿਉਂਕਿ ਜੇ ਤੁਸੀਂ ਆਪਦਾ ਸਿਮ ਕੱਢ ਕੇ ਦੂਜੇ ਫੋਨ ਚ ਪਾਉਂਦੇ ਹੋ ਨਾ, ਉਹ ਜੇ ਤੁਸੀਂ ਪਿੱਛੋਂ ਲੌਕ ਲਵਾਇਆ ਹੋਇਆ ਕੰਪਨੀ ਤੋਂ, ਤਾਂ ਤੁਹਾਨੂੰ ਕੋਡ ਪਾਉਣਾ ਪੈਂਦਾ, ਤਾਂ ਤੁਹਾਡਾ ਸਿਮ ਨਵੇਂ ਫੋਨ ਚ ਐਕਟੀਵੇਟ ਹੁੰਦਾ। ਨਹੀਂ ਤਾਂ ਜਿਵੇਂ ਮਰਜ਼ੀ ਆਪਣੇ ਜਿਹੜੇ OTP ਜਿਹੜੇ ਹੁੰਦੇ ਨੇ ਜਿਵੇਂ ਮਰਜ਼ੀ ਕੱਢੀ ਚੱਲੋ। ਮੈਂ ਤਾਂ ਅਥੈਂਟੀਕੇਟਰ ਐਪ ਯੂਜ਼ ਕਰਦਾ ਬਾਈ ਜੀ। ਮੈਂ ਤਾਂ ਟੈਕਸਟ 2 ਵੈਰੀਫਿਕੇਸ਼ਨ ਬੰਦ ਹੀ ਕਰੀ ਹੋਈ ਆ, ਬਹੁਤ ਸਿਕਿਉਰ ਆ। ਠੀਕ, ਮੈਂ ਇਹੀ ਦੱਸਣਾ ਜੀ, ਥੈਂਕ ਯੂ। ਦੇਖ ਲਓ ਮੇਰਾ ਨੰਬਰ ਦਾ ਕੋਈ ਲੈਣਾ ਦੇਣਾ ਨਹੀਂ, ਤਾਂ ਵੀ ਮੈਨੂੰ ਕਾਲ ਆਈ ਜਾਂਦੀਆਂ ਨੇ। ਕਹਿੰਦੇ ਹੁਣ ਕਰਾ ਲਾ ਭਰਾਵਾ, ਟਰੱਕ ਲੈ ਲਾ ਦੁਬਾਰਾ, ਹੋਰ ਰੇਟ ਵੱਧ ਗਿਆ ਬਹੁਤ। ਹਾਂਜੀ, ਰੇਟ ਵੱਧ ਗਿਆ, ਆ ਜਾਵੇ ਮੁੜ ਕੇ ਸਨੀ ਆ ਜਾ ਯਾਰ ਤੂੰ ਹੁਣ। ਚਲੋ ਠੀਕ ਆ, ਓਕੇ ਸਨੀ, ਸਤਿ ਸ਼੍ਰੀ ਅਕਾਲ ਜੀ। ਹੁਣ ਆਪਣੇ ਨਾਲ ਜੁੜ ਚੁੱਕੇ ਨੇ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਤੁਹਾਨੂੰ ਭਾਜੀ, ਹਰਜੋਤ ਭਾਜੀ ਤੇ ਆਪਣਾ ਰਮਨ ਭਾਜੀ ਤੇ ਬਾਕੀ ਸਾਰੇ ਵੇਖਣ ਸੁਣਨ ਵਾਲੇ ਬਹੁਤ ਪਿਆਰ। ਸਤਿ ਸ਼੍ਰੀ ਅਕਾਲ। ਨਿਰਮਲ ਮਾਨ ਜੀ, ਕੱਲ ਪਰਸੋਂ ਟੱਕਰ ਕਾਲਸਨ ਕਹਿੰਦਾ ਸੀਗਾ ਵੀ ਕ੍ਰੈਡਿਟ ਕਾਰਡ ਦਾ ਬਿੱਲ ਬੁੱਲ ਨਾ ਦਿਓ, ਫਿਰ ਇਹੀ ਹੁਣ ਤਰੀਕਾ ਬਦਲ ਦਈਏ? ਕੀ ਮਤਲਬ ਇਹ ਚੱਕਰ ਕੀ ਬਣ ਗਿਆ? ਤੁਸੀਂ ਕੀ ਕਹਿੰਦੇ ਆ? ਵੇਖੋ ਹੁਣ ਮੈਂ ਇਹਦੇ ਨਹੀਂ ਕਹਿ ਸਕਦਾ, ਪਰ ਜਿਹਦੇ ਕੋਲ ਹੈਗੇ ਨੇ ਉਹਨੂੰ ਦੇਣੇ ਚਾਹੀਦੇ ਨੇ। ਔਰ ਟੱਕਰ ਕਾਲਸਨ ਨੇ ਵੀ ਐਕਚੁਅਲੀ ਦੇਖੋ ਇੱਕ ਤਰ੍ਹਾਂ ਦਾ ਉਹਨੇ ਪ੍ਰੈਜ਼ੀਡੈਂਟ ਟਰੰਪ ਦੇ ਥੋੜਾ ਜਿਹਾ ਵਿਅੰਗ ਕੀਤਾ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ 2-4 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਸਾਰਿਆਂ ਦੇ ਜਿਹੜੇ ਨਾ ਕ੍ਰੈਡਿਟ ਕਾਰਡ ਦੇ ਇੰਟਰਸਟ ਨੇ ਮੈਂ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਤੇ 10% ਦੇ ਕਰ ਦੇਣੇ ਨੇ। ਪਰ ਉਹ ਗੱਲ ਜੀ ਐਵੇਂ ਬਸ ਸ਼ੁਰਲੀ ਜੀ ਛੱਡ ਕੇ ਤੇ ਮੁੜ ਕੇ ਉਹਦੇ ਉੱਤੇ ਕੋਈ ਫੋਲੋ ਅਪ ਨਹੀਂ ਕੀਤੀ। ਸੋ ਆਈ ਥਿੰਕ ਇੱਕ ਤਰ੍ਹਾਂ ਦਾ ਰਿਟੈਲੀਏਟਰੀ ਬਿਆਨ ਹੀ। ਮੈਂ ਨਹੀਂ ਕਹਿੰਦਾ ਕਿ ਕੋਈ ਬੰਦਾ ਵੀ ਇਸ ਟਾਈਮ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਬੰਦ ਕਰੇ, ਕਿਉਂਕਿ ਜਿਹੜੇ ਲੀਗਲ ਇੰਪਲੀਕੇਸ਼ਨਸ ਰਾਈਟ ਅਵੇ ਉਹ ਹੋਣ ਲੱਗ ਪਣੇ ਨੇ। ਔਰ ਕ੍ਰੈਡਿਟ ਕਾਰਡ ਵਾਲੀ ਕੰਪਨੀ ਦੇ ਚਾਹੁੰਦੇ ਨੇ ਕਿ ਆਫਕੋਰਸ ਜੇ ਬੰਦ ਕਰੋ ਤੇ ਉਹ ਨੈਕਸਟ ਸਟੈਪ ਲੈ ਕੇ ਤੁਹਾਡੇ ਤੇ ਲੀਗਲ ਲਾਸੂ ਕਰਕੇ ਤੇ ਤੁਹਾਡੇ ਤੇ ਜ਼ਿਆਦਾ ਜਿੰਨੇ ਪੈਸੇ ਜਣੇ ਉਸ ਤੋਂ ਵੱਧ ਚਾਰਜ ਕਰਨ। ਸੋ ਇਹ ਮੋਸਟਲੀ ਪੋਲੀਟੀਕਲ ਬਿਆਨਾਂ ਦੇ ਚ ਆਈ ਥਿੰਕ ਇਹਨੂੰ ਮੈਂ ਨਹੀਂ ਕਹਿੰਦਾ ਕਿ ਕੋਈ ਬੰਦਾ ਫੋਲੋ ਕਰੇ। ਤੇ ਇਹ ਇੱਥੇ ਕੋਈ ਬੰਦੇ ਇਦਾਂ ਸੋਚ ਨਹੀਂ ਰਹੇ ਹੋਣਗੇ, ਜਾਂ ਬੰਦਾ ਕਹਿੰਦਾ ਯਾਰ ਹੁਣ ਚੱਲ ਕੋਈ ਨਹੀਂ, ਬਾਅਦ ਦੇ ਵਿੱਚ ਫਿਰ ਦੇਖੀ ਜਾਊਗੀ, ਫਿਰ ਸੈਟਲ ਕਰ ਲਾਂਗੇ, ਕਿ ਉਹ ਤੋਂ ਪਹਿਲਾਂ ਹੀ ਕੋਈ ਇਦਾਂ ਦੀ ਸਰਵਿਸ ਦੇ ਨਾਲ ਕਰ ਲੈਣਾ ਚਾਹੀਦਾ? ਕਿਉਂਕਿ ਬੰਦੇ ਨੂੰ ਪਤਾ ਤਾਂ ਲੱਗ ਹੀ ਜਾਂਦਾ ਵੀ ਇਹ ਦੇ ਹੋਣਾ ਆ ਬਿੱਲ ਕਿ ਨਹੀਂ ਦੇ ਹੋਣਾ। ਹਾਂਜੀ ਬਿਲਕੁਲ ਰਾਜਕਰਨ, ਤੁਸੀਂ ਜਿੱਦਾਂ ਕਹਿਣ ਰਹੇ ਹੋ ਕਿ ਆਫਕੋਰਸ ਪ੍ਰੋਬਲਮ ਤੇ ਜਦੋਂ ਬੰਦਾ ਮਿਨੀਮਮ ਪੇਮੈਂਟਸ ਤੇ ਆ ਜਾਂਦਾ ਹਰ ਮਹੀਨੇ, ਜੇ ਤੁਸੀਂ ਮਿਨੀਮਮ ਪੇਮੈਂਟ ਦੇਣ ਲੱਗ ਪੈਂਦੇ, ਮੈਂ ਜਨਰਲੀ ਪਹਿਲਾਂ ਵੀ ਇਹੀ ਕਹਿਣਾ ਹੁੰਦਾ ਕਿ ਜੇ ਤੁਸੀਂ ਐਬਸੋਲੂਟਲੀ 2 ਜਾਂ 3 ਮਹੀਨੇ ਮਿਨੀਮਮ ਪੇਮੈਂਟ ਦਿੰਦੇ ਪਏ ਹੋ ਤੇ ਆਫਕੋਰਸ ਪ੍ਰੋਬਲਮ ਤੇ ਹੈਗੀ ਹੈ। ਔਰ ਜੇ ਤੁਸੀਂ ਉਹ ਪ੍ਰੋਬਲਮ ਨੂੰ ਹੋਰ ਇੱਕ ਕੈਨ ਨੂੰ ਤੁਸੀਂ ਕਿਕ ਅਰਾਊਂਡ ਕਰੀ ਜਾਓਗੇ ਤੇ 2 ਮਹੀਨੇ ਬਾਅਦ ਜਾਂ 2 ਸਾਲ ਬਾਅਦ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ ਆ ਕੇ ਸੈਟਲਮੈਂਟ ਕਰਨੀ ਪੈਣੀ ਹੈ ਜਾਂ ਕੋਈ ਇਹਦਾ ਇਲਾਜ ਲੱਭਣਾ ਪੈਣਾ, ਬਜਾਏ ਇਹਦੇ ਕਿ ਮਿਨੀਮਮ ਪੇਮੈਂਟਸ ਅਨਲੈਸ ਤੁਹਾਨੂੰ ਪਤਾ ਹੈ ਕਿ ਹਾਂ ਵੀ ਕਿਤੇ ਨਾ ਕਿਤੇ ਤੁਹਾਡੇ ਕੋਈ ਰਿਸੋਰਸਿਸ ਜਿਹੜੇ ਫਾਈਨੈਂਸ਼ੀਅਲ ਨੇ ਜਿਹੜੇ ਅਨਵੀਲ ਹੋ ਜਾਣੇ, ਜਦੋਂ ਪੈਸੇ ਮਿਲ ਜਾਣੇ ਨੇ। ਪਰ ਅਨਟਿਲ ਦੈਨ ਆਈ ਡੋਂਟ ਥਿੰਕ ਕਿ ਇਹ ਜਿਹੜੀ ਤੁਸੀਂ ਹਰ ਮਹੀਨੇ ਮਿਨੀਮਮ ਪੇਮੈਂਟ ਦਿੰਦੇ ਹੋ ਦੈਟਸ ਅ ਗੁੱਡ ਆਪਸ਼ਨ, ਬਿਕਾਜ਼ ਜਿਹੜਾ ਮਿਨੀਮਮ ਇੰਟਰਸਟ ਰੇਟ ਚੱਲਦਾ ਪਿਆ ਤਕਰੀਬਨ 21% ਚੱਲਦਾ ਪਿਆ। ਸੋ ਜੇ ਆਪਾਂ 1.28 ਟ੍ਰਿਲੀਅਨ ਡਾਲਰ ਦੀ ਡੈਟ ਦੀ ਗੱਲ ਕਰੀਏ ਤੇ ਇਸ ਟਾਈਮ ਕ੍ਰੈਡਿਟ ਕਾਰਡ ਕੰਪਨੀਆਂ ਤਕਰੀਬਨ 22-23 ਬਿਲੀਅਨ ਡਾਲਰ ਹਰ ਮਹੀਨੇ ਸਿਰਫ ਇੰਟਰਸਟ ਪੇਮੈਂਟਾਂ 'ਚ ਇਕੱਠੇ ਕਰਦੀ ਪਈ ਹੈ। ਸੋ ਆਫ ਕੋਰਸ ਇੰਡਸਟਰੀ ਕਾਫੀ ਸਟਰੋਂਗ ਹੈ ਔਰ ਇਹਨੂੰ ਟੈਕਲ ਕਰਨਾ ਵੀ ਕਾਫੀ ਔਖਾ ਹੈ, ਔਰ ਖਾਸ ਕਰ ਜਦੋਂ ਤੁਹਾਡੇ ਉੱਤੇ ਕਰਜ਼ਾ ਚੜ ਜਾਂਦਾ ਹੈ ਔਰ ਮਿਨੀਮਮ ਪੇਮੈਂਟ ਤੁਸੀਂ ਫਸ ਜਾਂਦੇ ਹੋ। ਸੋ ਆਪਸ਼ਨਸ ਹੈਗੀਆਂ ਨੇ 3-4-5-6 ਜਿੰਨੀਆਂ ਵੀ ਹੈਗੀਆਂ ਨੇ, ਚਾਹੇ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀਜ਼ ਨੇ।
ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰੀ ਕਾਲ ਕਰ ਲਓ, ਜਿੱਦਾਂ ਊੜਾ ਡੈਟ ਰਿਲੀਫ ਪਿਛਲੇ ਆਲਮੋਸਟ 2 ਦਹਾਕਿਆਂ ਤੋਂ ਕੰਮ ਕਰਦੀ ਪਈ, ਆਪਾਂ ਇੱਕ ਅਪਫਰੰਟ ਇੱਕ ਪੈਸਾ ਵੀ ਚਾਰਜ ਨਹੀਂ ਕਰਦੇ, ਐਂਡ ਸਟਿਲ ਆਫਟਰ ਸਾਰਾ ਕੁਝ ਕਰਨ ਦੇ ਬਾਅਦ ਤੁਸੀਂ ਸੈਟਲ ਕਰਨ ਦੇ ਬਾਅਦ ਮੋਰ ਦੈਨ 50% ਸੇਵ ਕਰ ਲੈਂਦੇ ਹੋ। ਤੇ ਆਈ ਥਿੰਕ ਦੈਟ ਇਜ਼ ਦ ਬੈਸਟ ਆਪਸ਼ਨ। ਟੱਕਰ ਕਾਲਸਨ ਤੋਂ ਜਿਹੜੀ ਗੱਲ ਹੈ, ਥੋੜਾ ਜਿਹਾ ਆਪਾਂ ਬਚਾਈ ਰਹੀਏ ਤੇ ਆਪਣਾ ਇੱਥੇ ਬਚਾ। ਜੀ ਜੀ ਹਰਜੋਤ ਜੀ। ਜੀ ਬਿਲਕੁਲ। ਸੋ ਜਿਹੜਾ ਡੈਪਟ ਕੰਸੋਲੀਡੇਸ਼ਨ ਦਾ ਨਿਰਮਲ ਮਾਨ ਜੀ, ਜਿਹੜਾ ਆਪਾਂ ਕਿਉਂਕਿ ਅੱਜ ਦਾ ਟਰੱਕਿੰਗ ਦਾ ਸ਼ੋਅ ਆ, ਟਰੱਕਿੰਗ ਵਾਲਿਆਂ ਦਾ ਬਹੁਤ ਸਾਰਾ ਇਕਵਿਪਮੈਂਟ ਆ, ਚਾਹੇ ਉਹ ਟਰੱਕ ਆ ਜਾਂ ਹੋਰ, ਉਹ ਵੀ ਕਿਸੇ ਤਰ੍ਹਾਂ ਹੋ ਸਕਦਾ ਆ ਜਿਹੜੇ ਜਿਨ੍ਹਾਂ ਦੀਆਂ ਪੇਮੈਂਟਸ ਹੈਗੀਆਂ ਹੁਣ ਨਹੀਂ ਦੇ ਹੋ ਰਹੀਆਂ, ਟੁੱਟ ਗਈਆਂ ਆ ਜਾਂ। ਜੀ ਬਿਲਕੁਲ ਹਰਜੀਤ ਭਾਜੀ, ਜਿੰਨਾ ਵੀ ਜਿਹੜਾ ਵੀ ਪ੍ਰਾਇਮਰੀਲੀ ਜਿਹੜਾ ਵੀ ਕਿਸੇ ਤਰ੍ਹਾਂ ਦਾ ਅਨਸਿਕਿਉਰਡ ਡੈਟ ਹੈ ਉਹ ਤੁਹਾਡਾ ਸੈਟਲ ਹੋ ਜਾਂਦਾ ਹੈ, ਪੈਨੀਜ਼ ਓਵਰ ਡਾਲਰਸ। ਔਰ ਇਕਵਿਪਮੈਂਟ ਦੇ ਵਿੱਚ ਤੁਹਾਡਾ ਕੋਈ ਵੀ ਇਕਵਿਪਮੈਂਟ ਹੈਗਾ, ਜੇ ਉਹ ਟੋਟਲ ਹੋ ਗਿਆ ਜਾਂ ਰੀਪੋ ਹੋ ਗਿਆ, ਉਹਦੇ ਵਿੱਚ ਹੋ ਜਾਂਦਾ। ਪਰ ਜੇ ਇਕਵਿਪਮੈਂਟ ਤੁਹਾਡੇ ਕੋਲ ਹੈ ਤਾਂ ਔਖਾ ਹੁੰਦਾ, ਬਟ ਇਨ ਸਰਟਨ ਕੇਸਿਸ ਉਹ ਵੀ ਹੋ ਜਾਂਦਾ। ਪਰ ਪ੍ਰਾਇਮਰਲੀ ਜਿਹੜਾ ਮੇਨ ਸਭ ਤੋਂ ਬੈਟਰ ਸਕਸੈਸ ਔਰ ਸਭ ਤੋਂ ਜ਼ਿਆਦਾ ਇੰਪੈਕਟ ਵੀ ਜਿਹੜਾ ਕਰਦਾ ਕਿਸੇ ਨੂੰ ਵੀ, ਉਹੀ ਡੈਟ ਹੈ ਜਿਹੜਾ ਅਨਸਿਕਿਉਰਡ ਡੈਟ ਹੈ, ਜਿਹਦੇ ਉੱਤੇ ਇੰਟਰਸਟ ਰੇਟ 21-22% ਤੋਂ ਸ਼ੁਰੂ ਹੁੰਦਾ। ਰਮਨ ਜੀ, ਟਰੱਕਿੰਗ ਇੰਡਸਟਰੀ ਵਾਲਿਆਂ ਦੇ ਕੀ ਕ੍ਰੈਡਿਟ ਨੂੰ ਲੈ ਕੇ ਜਾਂ ਡੈਟ ਨੂੰ ਲੈ ਕੇ ਕਿੱਦਾਂ ਦੇ ਕੁਐਸਚਨ ਆ ਰਹੇ ਆ, ਜਾਂ ਕੀ ਉਹ ਸਿਚੁਏਸ਼ਨ ਆ, ਜੇ ਤੁਸੀਂ ਉਸ ਐਂਗਲ ਤੋਂ ਨਿਰਮਲ ਮਾਨ ਜੀ ਨੂੰ ਕੋਈ ਗੱਲ ਪੁੱਛਣੀ ਹੈ ਜਾਂ ਕਹਿਣੀ ਹੈ? ਰਾਜਕੁਮਾਰ, ਮੋਸਟਲੀ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਨਾ, ਜਦੋਂ ਮੈਂ ਤੁਹਾਨੂੰ ਦੱਸਦਾ ਕਿ ਹੁਣ ਪ੍ਰੋਬਲਮ ਜਿਹੜੀ ਆ ਉਹ ਬੜੀ ਸਿਗਨੀਫਿਕੈਂਟ ਤਰੀਕੇ ਨਾਲ ਵੱਧ ਰਹੀ ਹੈਗੀ ਆ। ਜੇ ਆਪਾਂ ਪ੍ਰੋਬਲਮ ਵਾਲੇ ਪਾਸੇ ਚੱਲੀਏ, ਆਪਾਂ ਟਰੱਕਿੰਗ ਦੀ ਐਜ਼ ਅ ਉੱਪਰ ਨੂੰ ਨਾ ਚੱਲੀਏ ਕਿ ਟਰੱਕਿੰਗ ਕਿੱਦਾਂ ਵੱਧ ਰਹੀ ਹੈ, ਪਰ ਦੂਜੇ ਬੰਨੇ ਪ੍ਰੋਬਲਮ ਜਿਹੜੀ ਆ ਉਹ ਕਾਫੀ ਸਿਗਨੀਫਿਕੈਂਟ ਹੈਗੀ ਹੈ। ਕਿਉਂਕਿ ਜਦੋਂ ਤੁਹਾਡੀ ਕੰਪਨੀ ਨੂੰ ਜੇ ਨਾਨ ਕੰਪਲਾਇੰਸ ਦੇ ਤੌਰ ਤੇ ਮਤਲਬ ਕਿ ਬਿਲਕੁਲ ਕ੍ਰਿਪਲ ਹੋ ਜਾਂਦੀ ਹੈ, ਨਹੀਂ ਕੁਝ ਕਰ ਸਕਦੀ, ਲੋੜ ਨਹੀਂ ਮਿਲਣੇ, ਕੰਮ ਨਹੀਂ ਚੱਲਣਾ, ਬੰਦ ਹੋ ਜਾਂਦਾ, ਉਹਦੇ ਤਰੀਕੇ ਦੇ ਨਾਲ ਕਾਫੀ ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਆ ਡੈਟ ਕੰਸਟ੍ਰੇਨ ਹੋ ਜਾਂਦੇ, ਉਹਨਾਂ ਨੂੰ ਕੰਸਟ੍ਰੇਨਸ ਹੋ ਜਾਂਦੀਆਂ ਕਿ ਨਹੀਂ ਉਹ ਪੇਮੈਂਟ ਪੇ ਕਰ ਸਕਦੇ ਜਾਂ ਨਹੀਂ ਉਹ ਕਰ ਸਕਦੇ। ਸੋ ਉਸੇ ਸਿਲਸਿਲੇ ਦੇ ਵਿੱਚ ਵੀ ਆਈ ਥਿੰਕ ਨਿਰਮਲ ਭਾਜੀ ਕੀ ਕੁਝ ਕੀਤਾ ਜਾ ਸਕਦਾ? ਜੀ ਬਿਲਕੁਲ ਭਾਜੀ, ਜਿਹੜਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਜਿਹਦੇ 'ਚ ਤੁਹਾਡਾ ਓਵਰਆਲ ਕੋਈ ਵੈਂਡਰ ਪੇਮੈਂਟਸ ਹੈਗੀਆਂ ਨੇ, ਜਾਂ ਤੁਹਾਡਾ ਕੋਈ ਆਊਟਸਟੈਂਡਿੰਗ ਡੈਟ ਹੈ ਕਿਸੇ ਵੀ ਹੋਰ ਕਿਸੇ ਮਸਲੇ 'ਚ, ਕਈ ਬਹੁਤ ਵੱਡਾ ਇੱਕ ਇਸ਼ੂ ਆਇਆ ਆਪਣੀਆਂ ਲੀਜ਼ ਜਿਹੜੀਆਂ ਹਨ, ਆਊਟਸਟੈਂਡਿੰਗ ਲੀਜ਼ਸ ਹਨ। ਔਰ ਖਾਸ ਕਰਕੇ ਜਿਹੜਾ ਇੱਕ ਹੋਰ ਵੱਡਾ ਇੰਪੈਕਟ ਜਿਹੜਾ ਪਿਛਲੇ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਜਿਹੜੇ ਲੋਨਸ ਮਿਲੇ ਨੇ ਆਪਣੇ SBA ਲੋਨ, ਉਹਦੇ 'ਚ ਇੱਕ ਬੜੀ ਵੱਡੀ ਮੁਗਾਲਤਾ ਹੈ ਕਮਿਊਨਿਟੀ ਆਪਣੀ 'ਚ ਵੀ ਔਰ ਥਰੂ ਆਊਟ ਜਿੰਨੇ ਵੀ ਇੰਡਸਟਰੀ ਦੇ ਵਿੱਚ, ਕਿ ਹਾਂ ਵੀ ਜਿਹੜੇ SBA ਦੇ ਲੋਨ ਨੇ ਉਹ ਆਪਾਂ ਨੂੰ ਰਿਟਰਨ ਨਹੀਂ ਕਰਨੇ ਪੈਣੇ, ਜਾਂ ਕਰਾਂਗੇ ਅਸੀਂ ਪਰਸਨਲ ਗਰੰਟੀ ਸਾਈਨ ਕੀਤੀ ਹੈ ਨਹੀਂ ਕੀਤੀ, ਕੰਪਨੀ ਬੰਦ ਕੀਤੀ ਹੈ, ਤਾਂ ਉਹ ਜਿਹੜੇ ਨੇ ਉਹ ਵੀ ਵੱਡਾ ਇਸ਼ੂ ਆ ਰਿਹਾ। ਔਰ ਡੈਫੀਨਿਟਲੀ ਜੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡੈਟ ਇੰਪੈਕਟ ਕਿਸੇ ਨੂੰ ਵੀ ਕਰਦਾ ਪਿਆ, ਚਾਹੇ ਉਹ ਪਰਸਨਲ ਲੈਵਲ ਤੇ, ਚਾਹੇ ਬਿਜ਼ਨਸ ਲੈਵਲ ਤੇ ਨੇ, ਚਾਹੇ ਪਰਸਨਲ ਕ੍ਰੈਡਿਟ ਕਾਰਡ ਨੇ, ਚਾਹੇ ਬਿਜ਼ਨਸ ਲੋਨਸ ਨੇ, ਕੋਈ ਵੀ ਨੇ, ਤੁਸੀਂ ਕਾਲ ਕਰ ਲਓ। ਆਈ ਥਿੰਕ most of the cases we can save more than 50%, but ਜੇ ਨਹੀਂ ਹੋਏਗਾ ਤਾਂ ਐਟਲੀਸਟ ਯੂ ਵਿਲ ਨੋ ਕਿ ਇਹਦਾ ਕੋਈ ਆਪਸ਼ਨ ਨਹੀਂ ਹੈਗਾ। ਜਿੱਦਾਂ ਕਿ SBA ਦੇ ਲੋਨ ਨੇ, ਉਹ ਨਾ ਸਿਰਫ ਉਹ ਤੁਹਾਡੇ ਪਰਸਨਲ ਲਾਇਬਿਲਿਟੀ ਹੈਗੀ ਹੈ, ਪਲੱਸ ਔਨ ਟਾਪ ਆਫ ਦੈਟ ਜਿੱਦਣ ਹੀ ਤੁਸੀਂ ਡਿਫਾਲਟ ਕਰਦੇ ਹੋ 25% ਉਹਦੇ ਉੱਤੇ ਹੋਰ ਕਲੈਕਸ਼ਨ ਚਾਰਜਸ ਕਰ ਦਿੰਦੇ, ਉਹਨੂੰ ਟ੍ਰੈਜਰੀ ਕਲੈਕਟ ਕਰਦੀ ਹੈ। ਸੋ ਚੀਜ਼ਾਂ ਜਿਹੜੀਆਂ ਨੇ ਕਾਫੀ ਡਿਫਿਕਲਟ ਹੁੰਦੀਆਂ ਪਈਆਂ ਨੇ। ਔਰ ਹੁਣ ਟਰੱਕਰ ਕਾਲਸਨ ਦੇ ਬਿਆਨ ਨਾਲ ਇੱਕ ਨਵਾਂ ਮੁੱਦਾ ਫਿਰ ਸ਼ੁਰੂ ਹੋ ਗਿਆ। ਸੋ ਹੋਪਫੁਲੀ ਇਹ ਨਾ ਹੋਏ ਕਿ ਇਹਨੂੰ ਹੋਰ ਜ਼ਿਆਦਾ ਖਰਾਬ ਕੀਤਾ ਹੋ ਜਾਏ। ਇਸ ਤੋਂ ਪਹਿਲਾਂ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਸੋਚਦਾ ਪਿਆ, ਆਈ ਥਿੰਕ ਜੇ ਤੁਸੀਂ ਤੁਹਾਡੇ ਉੱਤੇ ਡੈਟ ਹੈਗਾ ਔਰ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ ਕ੍ਰੈਡਿਟ ਕਾਰਡ ਦੀ ਜਾਂ ਕਿਸੇ ਵੀ ਹੋਰ ਲੋਨ ਦੀ, ਜਿਹੜਾ ਕਿਸੇ ਤਰ੍ਹਾਂ ਦਾ ਸਿਕਿਉਰ ਨਹੀਂ ਹੈਗਾ, ਯੂ ਸ਼ੁੱਡ ਗਿਵ ਅਸ ਅ ਕਾਲ। ਹਾਂ, ਖਾਸ ਕਰਕੇ ਜਦੋਂ ਪਤਾ ਨਹੀਂ ਹੈ ਵੀ ਤੁਹਾਡਾ ਭਵਿੱਖ ਦੇ ਵਿੱਚ ਕੀ ਹੋਣਾ, ਵੀ ਐਵੇਂ ਗੱਲ ਸੁਣ ਕੇ ਪੰਗਾ ਨਾ ਲੈ ਲਿਓ, ਅੱਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਬਣ ਜਾਂਦੀ ਆ। ਜੇ ਤੁਹਾਨੂੰ ਅਖਿਆਈ ਲੱਗਦੀ ਆ ਤਾਂ ਡੈਟ ਸੈਟਲਮੈਂਟ, ਕੰਸੋਲੀਡੇਸ਼ਨ, ਬੈਂਕਰਪਸੀ ਕੋਈ ਵੀ ਆ, ਉਹ ਸਲਾਹ ਦੇ ਲਈ ਤੁਸੀਂ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਕੰਟੈਕਟ ਕਰੋ। ਨਿਰਮਲ ਮਾਨ ਜੀ, ਨੰਬਰ ਸ਼ੇਅਰ ਕਰ ਦਿਓ ਜੀ। 888 888 9914 888 888 ਜੀ। ਥੈਂਕ ਯੂ ਨਿਰਮਲ ਮਾਨ ਜੀ, ਬਹੁਤ ਸ਼ੁਕਰੀਆ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰੀ ਮਾਰਕੀਟ ਪਲਸ ਦੇ ਵਿੱਚ ਮਿਲਾਂਗੇ ਇਹਨਾਂ ਦੇ ਨਾਲ। ਸਾਡੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਰਹੋ, ਆਪਾਂ ਵੀਕਲੀ ਪ੍ਰੋਗਰਾਮ USD ਇਕਨੋਮੀ ਨੂੰ ਲੈ ਕੇ ਕਰਦੇ ਹੁੰਦੇ ਆ, ਤੇ ਉਹ ਵੀ ਜਿਹੜਾ ਜ਼ਰੂਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰੇਡੀਓ ਦੇ ਉੱਤੇ ਸੁਣਨਾ ਦੇਖਣਾ ਨਾ ਭੁੱਲਿਓ। ਥੈਂਕ ਯੂ ਨਿਰਮਲ ਮਾਨ ਜੀ, ਸ਼ੁਕਰੀਆ। ਥੈਂਕ ਯੂ ਜੀ। ਸੋ ਆਪਾਂ ਜਿਹੜੇ ਅਗਲੇ ਕਾਲਰਸ ਵੱਲ ਨੂੰ ਵੱਧਦੇ ਆ। ਰਮਨ ਜੀ, ਜਿੱਦਾਂ ਸਨੀ ਨੇ ਇਹ ਗੱਲ ਆਖੀ ਸੀਗੀ, ਇਹ ਡਾਟਾ ਚੋਰੀ ਵਾਲਾ, ਡਬਲ ਬ੍ਰੋਕਰਿੰਗ, ਹੁਣ ਤਾਂ AI ਦੇ ਨਾਲ ਡੀਪ ਫੇਕ, ਆਇਡੈਂਟੀਟੀ ਥੈਫਟ, ਇਹ ਮਸਲੇ ਦੇ ਉੱਤੇ ਹੁਣ ਓਬਵੀਅਸਲੀ ਪਤਾ ਲੱਗਾ ਆ, ਠੱਲ ਪਊਗੀ ਹੌਲੀ ਹੌਲੀ ਜਿਹੜੀ ਉਹ ਪਊਗੀ,
ਪਰ ਉਸ ਤੋਂ ਪਹਿਲਾਂ ਜੇ ਤੁਹਾਡੇ ਕੋਲ ਕੋਈ ਟਿਪਸ ਵਗੈਰਾ ਹੈਗੇ ਆ ਵੀ ਇਹ ਇਨਫੋਰਮੇਸ਼ਨ ਨੂੰ ਬਚਾਉਣ ਖਾਤਰ ਕਿਵੇਂ ਬਚਾ ਕੇ ਰੱਖ ਸਕਦੇ ਆ ਜਾਂ ਕਿਵੇਂ ਚੈੱਕ ਕਰ ਸਕਦੇ ਆ, ਜੇ ਉਹਦੇ ਬਾਰੇ ਤੁਸੀਂ ਥੋੜਾ ਦੱਸਣਾ ਹੋਵੇ। ਰਾਜਕਰਨ ਮੈਂ ਇੱਦਾਂ ਦੀ ਤਾਂ ਦੇਖੋ, ਤੁਸੀਂ ਆਪਣਾ ਡੇਟਾ ਜਿਹੜਾ ਹੈਗਾ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਇਸ ਵੇਲੇ ਚੀਜ਼ ਹੈਗੀ ਆ ਉਹ ਹੈ ਕਿ ਤੁਹਾਡਾ ਡੇਟਾ ਜਿਹੜਾ ਆ ਉਹ ਸ਼ੇਅਰ ਅਨਸਿਕਿਉਰਡ ਕਿੱਥੇ ਹੁੰਦਾ ਹੈ। ਤੁਸੀਂ ਆਊਟ ਆਫ ਕੰਟਰੀ ਕਿੱਦਾਂ, ਤੁਸੀਂ ਜੇ ਕੋਈ ਕੰਮ ਕਰਦੇ ਹੈਗੇ ਉਹਦਾ ਬੈਕ ਐਂਡ ਆਫਿਸ ਜਾਂ ਕਿਸੇ ਦਾ ਬੈਕ ਐਂਡ ਆਫਿਸ ਈਵਨ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਹੁਣ ਮੋਟਰਸ ਦੇ ਵਿੱਚ ਜਿਹੜੇ ਕੁਛ ਇੱਕ ਜਿਹੜੇ ਪਰਮਿਟਸ ਵਾਲੇ ਹੈਗੇ ਉਹਨਾਂ ਨੂੰ ਇਹ ਨੋਟਿਸ ਆ ਰਹੇ ਹੈਗੇ ਕਿ ਉਹਨਾਂ ਦੇ ਜਿਹੜੇ ਲੌਗਇਨਸ ਆ ਉਹ ਇੰਡੀਆ ਦੇ ਵਿੱਚ ਹੋ ਰਹੇ ਹੈਗੇ। ਆਈ ਨੋ ਉਹਦੇ 'ਚ ਤਰੀਕੇ ਹੈਗੇ ਇੰਡੀਆ ਦੇ ਵਿੱਚ ਜਾਂ ਬਾਹਰਲੀਆਂ ਕੰਟਰੀਆਂ 'ਚ ਤੁਸੀਂ VPN ਲਾ ਕੇ ਆਪਣੇ ਓਪਨ ਕਰ ਲੈਂਦੇ ਆ, ਸਾਰਾ ਕੁਛ ਹੁੰਦਾ ਆ, ਪਰ ਉੱਥੇ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਜ਼ਰੂਰ ਹੁੰਦੀ ਆ, ਕਿਉਂਕਿ ਸਾਡੀ ਜਿਹੜੀ ਇਨਫੋਰਮੇਸ਼ਨ ਆ ਪਹਿਲਾਂ ਜਿੱਦਾਂ ਜਿੰਨੀ ਇਨਫੋਰਮੇਸ਼ਨ ਕੰਟਰੋਲ ਪਹਿਲਾਂ ਸੀਗੇ, ਹੁਣ ਉਹੀ ਜਿਹੜੀ ਆ ਇਨਫੋਰਮੇਸ਼ਨ ਹੈ ਈਜ਼ੀਲੀ ਰੈਡਲੀ ਅਵੇਲੇਬਲ ਹੈਗੀ ਆ। ਸੋ ਸਾਰਿਆਂ ਨਾਲੋਂ ਜ਼ਰੂਰੀ ਇਹ ਹੈਗਾ ਕਿ ਆਪਣਾ ਡਾਟਾ ਜਦੋਂ ਤੁਸੀਂ ਸ਼ੇਅਰ ਕਰਦੇ ਆ, ਆਪਣਾ ਕੋਈ ਵੀ ਨੰਬਰ ਸ਼ੇਅਰ ਕਰਦੇ ਆ, ਕੋਈ ਵੀ ਚੀਜ਼ ਸ਼ੇਅਰ ਕਰਦੇ ਆ, ਤੁਸੀਂ ਕਿੰਨਾ ਸ਼ੇਅਰ ਕਰ ਰਹੇ ਆ, ਕਿੰਨਾ ਤੁਸੀਂ ਆਪਣਾ ਉਹਨੂੰ ਜਿਹੜਾ ਲੌਗਇਨ ਪਾਸਵਰਡਸ ਕੀ ਕੁਛ ਦੇ ਰਹੇ ਹੈਗੇ ਆ, ਈਮੇਲ ਦੇ ਲੌਗਇਨ ਪਾਸਵਰਡ ਕਿੰਨੇ ਕੁ ਦੇ ਰਹੇ ਹੈਗੇ ਆ, ਕਿਉਂਕਿ ਇਹ ਨਾਰਮਲ ਬਹੁਤ ਜ਼ਿਆਦਾ ਕੰਮ ਸੀਗਾ ਪਿਛਲੇ 50-70 ਸਾਲਾਂ ਦੇ ਵਿੱਚ ਕਿ ਆਪਣਾ ਲੌਗਇਨ ਪਾਸਵਰਡ ਦੇ ਦਿੰਦੇ ਸੀਗੇ। ਕੋਵਿਡ ਦੇ ਦੌਰਾਨ ਹੀ ਜ਼ਿਆਦਾ ਹੋਇਆ ਸ਼ੁਰੂ ਕੰਮ ਇਹ। ਹਾਂਜੀ, ਸੋ ਉਦੋਂ ਇਹ ਜਿਹੜੀ ਚੀਜ਼ ਆ ਇਹਦੇ ਉੱਤੇ ਬਿਲਕੁਲ ਰੋਕ ਲੱਗਣੀ ਚਾਹੀਦੀ ਆ, ਨਹੀਂ ਕਰਨਾ ਚਾਹੀਦਾ। ਤੁਸੀਂ ਹੁਣ ਦੇਖੋ ਮੋਟਰਸ ਦੇ ਵਿੱਚ ਇਹੋ ਹੀ ਚੀਜ਼ਾਂ ਜਿਹੜੀਆਂ ਹੁਣ ਉਹਨਾਂ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਪਰਸਨਲ ਡੇਟਾ ਜਿਹੜਾ ਆ ਉਹ ਸ਼ੇਅਰ ਨਾ ਕਰੋ, ਲੇਕਿਨ ਉਹਨੂੰ ਤੁਸੀਂ ਖੁਦ, ਕਿਉਂਕਿ ਹੁਣ ਦੇਖੋ ਹੁਣ ਪਰਸਨਲ ਤੁਸੀਂ ਕਿਸੇ ਨੂੰ ਲੌਗਇਨ ਪਾਸਵਰਡ ਦੇ ਕੇ ਕਰਵਾ ਹੀ ਨਹੀਂ ਸਕਦੇ, ਕਿਉਂਕਿ ਹੁਣ ਤੁਹਾਡੀ ਫੇਸ ਆਇਡੈਂਟੀਟੀ ਜਿਹੜੀ ਆ ਉਹ ਲੱਗਦੀ ਹੈਗੀ ਆ ਲੌਗਇਨ ਪਾਸਵਰਡ ਤੇ। ਸੋ ਯੂ ਕੈਨੋਟ ਆਸਕ ਸਮਬਡੀ ਕਿ ਮੇਰਾ ਕੰਮ ਕਰ ਦਿਓ, ਮੇਰਾ ਲੌਗਇਨ ਪਾਸਵਰਡ ਲੈ ਲਓ। ਸੋ ਇਸ ਕਰਕੇ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਕੰਮ ਆ ਰਾਜਕਰਨ ਉਹ ਹੈਗਾ ਕਿ ਸ਼ੇਅਰ ਤੁਸੀਂ ਕਿੱਥੇ ਤੇ ਕੀ ਕਰਦੇ ਹੈਗੇ ਆ। ਰਿਫਰੇਨ ਕਰੋ ਥੋੜਾ ਜਿਹਾ, ਕੋਸ਼ਿਸ਼ ਕਰੋ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜੋ ਜਿੰਨਾ ਕੁ ਦੁਨੀਆ ਇਸ ਵੇਲੇ ਸ਼ੋਅ ਆਫ ਕਰਦੀ ਹੈ ਜਾਂ ਜਿੰਨਾ ਕੁ ਇਸ ਵੇਲੇ ਸ਼ੋਅ ਕਰਦੀ ਆ, ਉਹਦੇ ਵਿੱਚੋਂ ਵੀ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਬਾਹਰ ਜਾਂਦੀਆਂ ਹੈਗੀਆਂ। ਜਿਹੜੇ ਆਪਣੇ ਇਸ ਵੇਲੇ ਹੈਗੇ ਆ WhatsApp ਗਰੁੱਪਸ ਬਣੇ ਹੋਏ ਆ, ਉਹਨਾਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ, ਨੰਬਰਸ ਜਿਹੜੇ ਆ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਜਲਦੀ ਜਿਹੜੀਆਂ ਉਹ ਚੋਰੀ ਹੁੰਦੀਆਂ। ਰਮਨ ਜੀ, ਆਪਾਂ ਇੰਸਟਾਗ੍ਰਾਮ, ਹੋਰ ਸੋਸ਼ਲ ਮੀਡੀਆ, ਟਿਕਟੌਕ ਤੇ ਡਿਸਪੈਚਿੰਗ ਕੋਰਸਿਸ ਵਾਲੇ ਜਿਹੜੇ ਖਾਸ ਕਰਕੇ ਮੁਲਕ ਤੇ ਬਾਹਰੋਂ ਆ, ਉਹਨਾਂ ਦੀਆਂ ਬਹੁਤ ਵੀਡੀਓਜ਼ ਜਿਹੜੀਆਂ ਉਹ ਆਉਂਦੀਆਂ ਆ, ਉਹ ਐਂਗਲ ਹੁਣ ਕੀ ਆ, ਉਹਨਾਂ ਦਾ ਕੀ ਬਣੂਗਾ, ਕੀ ਉਹ ਚੱਲਦਾ ਰਹੂਗਾ ਉਸੇ ਤਰੀਕੇ ਦੇ ਨਾਲ ਜਿਹੜੀ ਆਊਟ ਆਫ ਕੰਟਰੀ ਡਿਸਪੈਚਿੰਗ ਜਿਹੜੀ ਹੈਗੀ ਆ? ਨਹੀਂ ਜੀ, ਬਿਲਕੁਲ ਨਹੀਂ, ਉਹ ਜ਼ੀਰੋ ਵੈਲਿਊ ਹੈਗੀ ਆ ਜੀ, ਉਹਦੀ ਕੋਈ ਵੈਲਿਊ ਨਹੀਂ ਹੈਗੀ ਇਸ ਵੇਲੇ। ਹਾਂ, ਤੁਸੀਂ ਇਸ ਕੰਟਰੀ 'ਚ ਬੈਠੇ ਆ, ਤੁਸੀਂ ਇੱਥੇ ਇਸ ਕੰਟਰੀ ਦੇ ਵਿੱਚ ਲੀਗਲੀ ਤੁਸੀਂ ਇੱਥੇ ਡਿਸਪੈਚ ਕੋਰਸਿਸ ਜਿਹੜੇ ਵਿਦਨ ਦਾ ਕੰਟਰੀ ਹੈਗਾ ਜਾਂ ਵਿਦਨ ਦਾ ਕੰਟਰੀ ਕੋਈ ਪ੍ਰੋਵਾਈਡ ਕਰ ਰਿਹਾ, ਮੇਰੇ ਖਿਆਲ ਦੇ ਵਿੱਚ ਡਿਸਪੈਚ ਦਾ ਜਿਹੜਾ ਕੰਮ ਹੈਗਾ ਆ ਉਹ ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਕੇ ਜਿਹੜਾ ਸਿੱਖ ਸਕਦੇ ਆ, ਉਹ ਕਿਸੇ ਵੀ ਡਿਸਪੈਚ ਕੋਰਸ ਦੇ ਵਿੱਚ ਨਹੀਂ ਸਿੱਖ ਸਕਦੇ ਹੈਗੇ। ਸੋ ਹੈਂਡਸ ਔਨ ਟ੍ਰੇਨਿੰਗ ਜਿਹੜੀ ਆ ਤੁਹਾਨੂੰ ਕਿਸੇ ਕੰਪਨੀ 'ਚ ਕੰਮ ਕਰਕੇ ਮਿਲੂਗੀ। ਤੁਸੀਂ ਜੇ ਖੁਦ ਟਰੱਕ ਚਲਾਇਆ ਹੈਗਾ ਤੇ ਜਾ ਕੇ ਕਿਸੇ ਕੰਪਨੀ ਦੇ ਵਿੱਚ ਐਜ਼ ਅ ਡਿਸਪੈਚਰ ਕੰਮ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੀ ਐਬਿਲਿਟੀ ਕੀ ਆ। ਬਹੁਤ ਲੋਕੀ ਜਿਹੜੇ ਆ ਇੱਦਾਂ ਦੇ ਆਨਲਾਈਨ ਕੋਰਸਿਸ ਲੈ ਕੇ ਸਿੱਖ ਕੇ ਮੁੜ ਕੇ ਫਿਰ ਉਹ ਆਲਮੋਸਟ ਧੱਕੇ ਖਾਣ ਵਾਲਾ ਹੀ ਕੰਮ ਹੋ ਜਾਂਦਾ। ਸੋ ਮੈਂ ਨਹੀਂ ਕਿਸੇ ਨੂੰ ਰਿਕਮੈਂਡ ਕਰਦਾ ਕਿ ਤੁਸੀਂ ਇੱਦਾਂ ਆਨਲਾਈਨ ਕੋਰਸਿਸ ਲੈ ਕੇ ਤੇ ਮੁੜ ਕੇ ਸੋਚੋ ਵੀ ਅਸੀਂ ਸਕਸੈਸਫੁਲ ਹੋ ਜਾਵਾਂਗੇ, ਕਿਉਂਕਿ ਇੱਥੇ ਅੱਜ ਦੀ ਤਰੀਕ 'ਚ ਰਾਜਕਰਨ ਜਿਹੜੇ ਦੇਖੋ ਅਗੇਨ ਹੁਣ ਐਟ ਦਾ ਐਂਡ ਆਫ ਦਾ ਡੇ ਡਿਸਪੈਚ ਕੀ ਸੀ। ਡਿਸਪੈਚ ਇੱਕ ਪਹਿਲਾਂ ਇਸ ਤਰੀਕੇ ਨਾਲ ਲਿਆ ਜਾਂਦਾ ਸੀ ਕਿ ਤੁਸੀਂ ਡਿਸਪੈਚ ਕੋਰਸ ਲੈ ਕੇ ਤੁਸੀਂ ਮੁੜ ਕੇ ਆਪ ਲੋਡ ਲੈ ਕੇ ਤੇ ਲੋਕਾਂ ਨੂੰ ਵੰਡਣੇ ਸ਼ੁਰੂ ਕਰਤੇ। ਉਹ ਤਾਂ ਬੰਦ ਹੋ ਚੁੱਕਾ, ਉਹ ਤਾਂ ਕੰਮ ਹੋਣਾ ਨਹੀਂਗਾ, ਕਿਉਂਕਿ ਹੁਣ ਤੁਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਦੂਜੇ ਨੂੰ ਦਿੰਦੇ ਆ ਤਾਂ ਤੁਹਾਨੂੰ ਉਸੇ ਵੇਲੇ ਹਾਈਵੇ ਜਿਹੜਾ ਆ ਉਹ ਤੁਹਾਨੂੰ ਬੰਦ ਕਰ ਦਿੰਦਾ। ਠੀਕ ਹੈ ਨਾ। ਹੁਣ ਦੂਸਰੀ ਗੱਲ ਇਹ ਰਹਿ ਗਈ ਕਿ ਡਿਸਪੈਚ ਕੋਰਸਿਸ ਲੈ ਕੇ ਮੇਰੇ ਖਿਆਲ ਦੇ ਵਿੱਚ ਜਿਹੜੀ ਚੰਗੀ ਚੀਜ਼ ਇਹ ਹੈਗੀ ਆ ਕਿ ਤੁਸੀਂ ਡਿਸਪੈਚ ਦਾ ਜੇ ਕੋਈ ਕੋਰਸ ਵਿਦਨ ਇੱਥੇ ਕੰਟਰੀ ਦੇ ਵਿੱਚ ਲੈਂਦੇ ਆ, ਉਹ ਲੈ ਕੇ ਦੈਨ ਡੂ ਦਾ ਜੌਬ, ਡਿਸਪੈਚ ਦੀ ਜੌਬ ਸ਼ੁਰੂ ਕਰੋ। ਡਿਸਪੈਚ ਦੀ ਹੈਂਡਸ ਔਨ ਟ੍ਰੇਨਿੰਗ ਜਿਹੜੀ ਆ ਉਹ ਜੌਬ ਨਾਲ ਰੀਅਲ ਕੰਪਨੀ 'ਚ ਕੰਮ ਕਰਕੇ ਹੀ ਤੁਹਾਨੂੰ ਆਉਣੀ ਆ। ਉਹ ਕੋਈ ਕੋਰਸਿਸ ਨੇ ਤੁਹਾਨੂੰ ਕੋਈ ਐਸੀ ਮਤਲਬ ਜੜੀ ਬੂਟੀ ਨਹੀਂ ਦੇ ਦੇਣੀ ਕਿ ਤੁਸੀਂ ਉਸ ਚੀਜ਼ 'ਚ ਕਾਮਯਾਬ ਹੋ ਜਾਓ, ਪਰ ਉਹ ਵਾਲੇ ਜਿਹੜੇ ਕੰਮ ਸੀਗੇ, ਧੰਦੇ ਸੀਗੇ, ਉਹ ਆਲਮੋਸਟ ਖਤਮ ਹੋ ਚੁੱਕੇ। ਇਦਾਂ ਹੈ ਨਾ ਵੀ ਹੁਣ ਦੇਖੋ ਜਿੱਥੋਂ ਦੀ ਗੱਲ ਕਰਦੇ ਆ ਕਿ ਆਈਲੈਟਸ ਦਾ ਦੌਰ ਚੱਲਦਾ ਸੀ, ਉੱਥੇ ਉਹ ਦੁਕਾਨਾਂ ਚੱਲਦੀਆਂ ਸੀ ਬਹੁਤ, ਹੁਣ ਇਹ ਡਿਸਪੈਚ ਵਾਲੀਆਂ ਚੱਲਣ ਲੱਗੀਆਂ। ਉਹਨਾਂ ਨੇ ਚਲਾਉਣ ਵਾਲਿਆਂ ਨੇ ਕੁਛ ਤਾਂ ਚਲਾਉਣਾ ਤੇ ਲੋਕਾਂ ਨੂੰ ਮਗਰ ਤਾਂ ਉਹਨਾਂ ਨੇ ਉੱਥੇ ਲਾਉਣਾ ਹੀ ਲਾਉਣਾ ਹੁੰਦਾ। ਬਿਲਕੁਲ। ਪ੍ਰਭਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਂ ਸਤਿ ਸ਼੍ਰੀ ਅਕਾਲ ਜੀ, ਮੈਂ ਸੁਣ ਰਿਹਾ ਹਾਂ।
ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਜਿਹੜਾ ਆਪਾਂ ਗੱਲ ਕਰਦੇ DMV ਦੇ, ਇੰਗਲਿਸ਼ ਫਿਜ਼ਿਕਸ ਟੈਸਟ ਹੋਣਾ ਹੀ ਹੋਣਾ ਜੀ, ਪੱਕਾ ਹੋਣਾ, ਉਹਨਾਂ ਨੇ ਕਰ ਦਿੱਤਾ ਹੋਇਆ। ਉਹ ਤਾਂ ਇੱਕ ਚੈੱਕ ਕਰਦੇ, ਤੁਸੀਂ ਜਾਂਦੇ ਆ DMV 'ਚ, ਉਹ ਸਾਨੂੰ ਅਪਾਇੰਟਮੈਂਟ ਵੀ ਲੈਂਦੇ ਆ, ਨੰਬਰ ਵੀ ਲੈਂਦੇ ਆ, ਕਹਿੰਦੇ QR ਕੋਡ ਸਕੈਨ ਕਰੋ, ਫਿਰ ਨੰਬਰ ਤੁਹਾਨੂੰ ਦਿੰਦੇ ਆ। ਉਹ ਦੇਖਦੇ ਆ ਤੁਹਾਨੂੰ ਇੰਗਲਿਸ਼ ਆਉਂਦੀ ਹੈ ਬੋਲਣੀ ਕਿ ਨਹੀਂ ਆਉਂਦੀ। ਜਿਹਨੂੰ ਮਨ ਬੰਦੇ ਇੰਗਲਿਸ਼ ਨੂੰ ਚੰਗੀ ਤਰ੍ਹਾਂ ਬੋਲ ਲੈਂਦਾ ਵਾ, ਉਹਦਾ ਬਾਈਪਾਸ ਕਰ ਦਿੰਦੇ ਫਿਰ ਰਿਟਨ ਟੈਸਟ। ਅੱਛਾ, ਹਾਂਜੀ ਹਾਂ, ਗੱਲਬਾਤ ਕਰਦੇ ਕਰਦੇ ਚੈੱਕ ਕਰ ਲੈਂਦੇ ਆ ਵੀ ਇਹਦਾ ਕਰਾਉਣਾ ਕਿ ਨਹੀਂ ਕਰਾਉਣਾ। ਹਾਂਜੀ ਦੋਨੇ ਪਾਸ। ਹਾਂਜੀ ਹਾਂ, ਜਿਹੜਾ ਬੰਦਾ ਪ੍ਰੋਪਰ ਇੰਗਲਿਸ਼ ਬੋਲਦਾ ਵਾ, ਸਮਝਦਾ ਵਾ, ਉਹਨੂੰ ਬਾਈਪਾਸ ਕਰ ਦਿੰਦੇ ਆ। ਜਿਹਨੂੰ ਨਹੀਂ ਆਉਂਦੀ, ਕਈਆਂ ਨੂੰ ਆਪਾਂ ਟਾਈਮ ਦਿੰਦੇ, ਬਾਅਦ ਚ ਆ ਜਿਓ, ਕਈਆਂ ਨੂੰ ਕਹਿੰਦੇ ਵੀ ਨਹੀਂ ਸਾਡਾ ਨਹੀਂ ਹੋਣਾ। ਠੀਕ ਹੈ, ਹਾਂਜੀ ਹਾਂ, ਥੈਂਕ ਯੂ ਪ੍ਰਭ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ। ਜੀ ਹਾਂਜੀ ਵੀਰੇ, ਸਾਡੇ ਨਾ ਨਿਊ ਜਰਸੀ 'ਚ ਪਰਸੋਂ ਐਕਸੀਡੈਂਟ ਹੋਇਆ ਮੰਗਲਵਾਰ ਨੂੰ। ਮੁੰਡਾ ਬਾਰਡਰ ਕ੍ਰਾਸ ਕਰਕੇ ਆਇਆ ਸੀਗਾ ਤੇ ਉਦੋਂ ਬੰਦੇ ਮਰ ਗਿਆ। ਅੱਛਾ, ਤੇ ਇੱਕ ਬੰਦਾ ਮਰ ਗਿਆ ਤੇ ਇੱਕ ਬੰਦੇ ਦੀ ਢੂਈ ਟੁੱਟ ਗਈ ਆ। ਮਤਲਬ ਕਿ ਇੰਨੀ ਸਪੀਡ ਨਾਲ ਉਹ ਤੋਂ ਟਰੱਕ ਰੁਕਿਆ ਨੀਗਾ, ਟਰੱਕ ਮਤਲਬ ਕਾਰ ਦੇ ਉੱਤੇ ਜਾ ਕੇ ਚੜ ਗਿਆ। ਤੇ ਹੁਣ ਉਹ ਮਤਲਬ ਕਿ ਪਰਸੋਂ ਮਤਲਬ ਕਿ ਉਹ ਕਰਦਾ ਸੀਗਾ ਆਹ ਦੂਜਾ ਨਹੀਂ ਵੀ ਉਹਨੂੰ ਸਾਰੀ ਦਿਹਾੜੀ ਉੱਥੇ ਰੱਖਿਆ, ਦੂਜੇ ਨੰਬਰ ਤੇ ਉਹਨੂੰ ਛੱਡਤਾ ਸੀਗਾ। ਤੇ ਹੁਣ ਉਹ ਨਾ ਜੇਲ੍ਹ ਤੋਂ ਡਰਦਾ, ਉਹਦਾ ਸਾਰਾ ਕੁਝ ਤਾਂ ਰੱਖ ਲਿਆ ਸੀ ਤੇ ਉਹ ਐਂ ਕਹਿੰਦਾ ਵੀ ਮੈਂ ਇੱਥੋਂ ਭੱਜਾਂ। ਹੁਣ ਉਹਦੇ ਕੋਲੇ ਪਾਸਪੋਰਟ ਤਾਂ ਹੈਗਾ ਵੀ ਉਹ ਅਸੀਂ ਕਿੱਦਾਂ ਕਹਿ ਸਕਦੇ ਇਹ ਟੰਡ ਰਨ ਕਰ ਜੇ। ਇਹ ਕੁਐਸਚਨ ਪੁੱਛਣ ਵਾਲਾ ਥੋੜੀ ਆ, ਤੁਸੀਂ ਆਪ ਸਿਆਣੇ ਆ ਸਾਰੇ ਜਾਣੇ ਵੀ ਜੇ ਤੁਸੀਂ ਕੋਈ ਇਦਾਂ ਦਾ ਕ੍ਰਾਈਮ ਕੀਤਾ ਤਾਂ ਤੁਸੀਂ ਉਹਨੂੰ ਕ੍ਰਾਈਮ ਵਾਲੇ ਨੂੰ ਇਹ ਕਹੋਗੇ ਵੀ ਨਹੀਂ ਤੂੰ ਭੱਜ ਜਾ, ਕੋਈ ਚੱਕਰ ਨਹੀਂ। ਅਕੰਪਲਸ ਬਣ ਜਾਂਦਾ ਹੈ ਬੰਦਾ ਜੇ ਕਿਸੇ ਨੂੰ ਇਦਾਂ ਦੀ। ਵਰਜਨ ਕਾਉਂਟੀ 'ਚ ਹੋਇਆ ਸੀ ਨਿਊ ਜਰਸੀ ਹਾਈਵੇ 80 ਤੇ। ਉਹ ਹਾਂਜੀ ਉਹ ਨਹੀਂ ਕਹਿ ਰਿਹਾ ਵੀਰੇ, ਉਹ ਮਤਲਬ ਮੈਂ ਕਹਿ ਰਿਹਾ ਵੀ ਨਹੀਂ ਉਹਨੂੰ ਇਦਾਂ ਦੀ ਕੋਈ ਸਲਾਹ ਦੇਵੇ ਵੀ ਨਾ ਤੇ ਉਹ ਪੁੱਛੇ ਵੀ ਨਾ ਕਿਸੇ ਨੂੰ। ਹਾਂਜੀ, ਇਹ ਨਾ ਉਹੀ ਤਾਂ ਗੱਲ ਆ, ਇਦਾਂ ਦੇ ਸਵਾਲ ਨਾ ਸੁਣੋ ਤੇ ਨਾ ਇਹਦਾ ਕੋਈ ਜਵਾਬ ਦਿਓ। ਇਹ ਤੋਂ ਤੁਸੀਂ ਆਪ ਵੀ ਪਰੇ ਰਹੋ ਇਹੋ ਜਿਹੀਆਂ ਚੀਜ਼ਾਂ ਤੋਂ। ਅਰੇ ਹਾਂਜੀ ਜੀ, ਥੈਂਕ ਯੂ। ਨਹੀਂ ਹੁਣ ਉਹ ਬੇਲ ਤੇ ਆ ਜਾਂ ਉਦਾਂ ਛੱਡਤਾ ਜੀ ਉਹਨੂੰ। ਉਹਦੇ ਕੋਲ ਇਮੀਗ੍ਰੇਸ਼ਨ ਸਟੇਟਸ ਕੀ ਆ, ਗ੍ਰੀਨ ਕਾਰਡ ਆ ਜਾਂ ਵਰਕ ਪਰਮਿਟ? 10,000 ਸੀਗਾ, ਉਹ ਬਾਰਡਰ ਟੱਪ ਕੇ ਆਇਆ ਕਹਿੰਦੇ। ਸੋ ਮੋਸਟ ਪ੍ਰੋਬਬਲੀ ਵਰਕ ਆਈਸ ਵਾਲੇ ਆਊਗੇ ਪਿੱਛੇ, ਪਰ ਤੂੰ ਵਕੀਲ ਨਾਲ ਕੰਟੈਕਟ ਕਰੋ, ਏਦਾਂ ਭੱਜਣ ਵਾਲੀ ਗੱਲ ਨਾ ਕਰੋ। ਬਿਲਕੁਲ, ਥੈਂਕ ਯੂ ਜੀ। ਤੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋ ਇਨਫੋਰਮੇਸ਼ਨ ਦੇਣੇ ਆ ਭਾਜੀ। ਜੀ ਨਾ, ਤੁਸੀਂ DMV ਦੀ ਗੱਲ ਕਰਦੇ ਸੀਗੇ ਨਾ, ਮੇਰਾ ਇੱਕ ਫਰੈਂਡ ਮੈਨੂੰ ਦੱਸਦਾ ਸੀਗਾ ਵੀ ਉਹਨੂੰ ਵੀ DMV ਦੀ ਚਿੱਠੀ ਆਈ ਸੀਗੀ, ਉੱਥੇ ਲਿਖਿਆ ਸੀਗਾ ਵੀ ਨੌਲੇਜ ਟੈਸਟ ਦੇਣਾ ਪੈਣਾ, ਪਰ ਮਗਰੋਂ ਪਤਾ ਨਹੀਂ ਕੀ DMV ਦਾ ਮਾਈਂਡ ਚੇਂਜ ਹੋ ਗਿਆ, ਕੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਨਵਾਂ ਲਾਇਸੈਂਸ ਮੇਲ ਵਿੱਚ ਭੇਜ ਦਿੱਤਾ ਉਹਨੂੰ, ਉਹਨੂੰ ਨੌਲੇਜ ਟੈਸਟ ਲੈਣਾ ਪਿਆ। ਹਾਂਜੀ, ਮੇਲ ਵਿੱਚ ਹੀ ਭੇਜਤਾ, ਵਿਜ਼ਨ ਟੈਸਟ ਵੀ ਨਹੀਂ ਹੋਇਆ ਫਿਰ। ਅੱਛਾ, ਮੇਲ 'ਚ ਹੀ ਆ ਗਿਆ, ਗਿਆ ਹੀ ਨਹੀਂ ਮਿੱਤਰ ਨੂੰ, ਉੱਥੇ ਜਾਣਾ ਹੀ ਨਹੀਂ ਪਿਆ। ਹਾਂ, ਜਾਣ ਦੀ ਲੋੜ ਹੀ ਨਹੀਂ ਪਈ, ਪਰ ਜਦੋਂ ਚਿੱਠੀ ਆਈ ਸੀ DMV ਉੱਤੇ ਲਿਖਿਆ ਵੀ ਨੌਲੇਜ ਟੈਸਟ ਦੇਣਾ ਪੈਣਾ। ਹੁਣ ਲੋਕਾਂ ਨੇ ਪੁੱਛਣਾ ਵੀ ਦੱਸੋ ਕਿਹੜਾ DMV ਸੀ, ਅਸੀਂ ਵੀ ਉੱਥੇ ਜਾਈਏ। ਹਾਂਜੀ, ਦੂਜਾ ਇਨਫੋਰਮੇਸ਼ਨ ਭਾਜੀ ਨਾ, ਜਿੱਦਾਂ ਤੁਹਾਡਾ ਪ੍ਰੀਵੀਅਸ ਪ੍ਰੋਗਰਾਮ ਸੀਗਾ ਟਰੱਕਿੰਗ ਦਾ ਨਾ, ਉਹ ਗੱਲ ਕਰਦੇ ਸੀਗੇ ਜਿੱਦਾਂ ਯੂਜ਼ ਟਰੱਕ ਨਾ, ਜਿੱਦਾਂ ਹੁਣ ਘਰ ਵੀ ਬਹੁਤ ਸੇਲ ਤੇ ਲੱਗੇ ਆ, ਯੂਜ਼ ਟਰੱਕ ਵੀ ਬਹੁਤ ਸੇਲ ਤੇ ਲੱਗਣੇ ਆ ਨਾ। ਜੀ ਇੱਕ ਉਹਨਾਂ ਨੇ ਬਹੁਤ ਵਧੀਆ ਇਨਫੋਰਮੇਸ਼ਨ ਦਿੱਤਾ ਯੂਜ਼ ਟਰੱਕ ਪਰਚੇਸ ਕਰਨ ਨੂੰ, ਪਰ ਇੱਕ ਚੀਜ਼ ਉਹਨਾਂ ਨੇ ਮਿਸਿੰਗ ਸੀਗੀ, ਮੈਂ ਦੇਖਿਆ ਸੁਣਿਆ ਜਿੱਦਾਂ ਜੀ ਬਈ ਮੈਨੂੰ ਇੱਕ ਮਕੈਨਿਕ ਨੇ ਮੈਨੂੰ ਸਲਾਹ ਦਿੱਤੀ ਸੀਗੀ ਵੀ ਜਦੋਂ ਤੁਸੀਂ ਯੂਜ਼ ਟਰੱਕ ਲੈਣਾ ਨਾ ਉਹਦਾ ਡਾਇਨੋ ਜ਼ਰੂਰੀ ਕਰਾਓ। ਡਾਇਨੋ ਹੁੰਦਾ ਆਪਾਂ ਜਾਂ ਇੰਜਨ ਦੀ ਪਾਵਰ ਚੈੱਕ ਕਰਨੀ ਹੁੰਦੀ ਆ, ਕਿੰਨੇ ਘੋੜੇ ਆ। ਹਾਂਜੀ, ਜਿੱਦਾਂ ਜਾਂ ਓਰੀਜਨਲ ਲਿਸੇ 500 ਹਾਰਸ ਪਾਵਰ ਆ, ਉਹਦਾ 80% ਵਿੱਚ ਦਾ ਪਾਵਰ ਚਾਹੀਦੀ ਆ, ਜਸਟ 400 ਹਾਰਸ ਪਾਵਰ ਚਾਹੀਦਾ ਨਾ ਜੇ ਤੁਸੀਂ ਖਰੀਦਣਾ ਯੂਜ਼ ਟਰੱਕ 80% ਪਾਵਰ। ਸੋ ਜਦੋਂ ਤੁਸੀਂ ਡਾਇਨੋ ਵੀ ਕਰਾਉਣੀ ਹੈ ਭਾਜੀ ਨਾ, ਉਹ ਜਿਹੜਾ ਇੰਜਨ ਆ ਧਵਾ ਕੇ ਲਿਆਓ, ਸਾਫ਼ ਕਰਕੇ ਜੇ ਤੁਸੀਂ ਸਾਫ਼ ਕਰਕੇ ਲਿਆਓਗੇ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਉਹਨਾਂ ਜੋਰ ਲਾਉਣਾ ਟਰੱਕ ਦਾ ਵੀ ਕਿੱਥੋਂ ਲੀਕ ਕਰਦਾ, ਕਿੱਥੋਂ ਉਹਦਾ ਕੋਈ ਪ੍ਰੋਬਲਮ ਹੈ ਇੰਜਨ ਵਿੱਚ। ਜੇ ਤੁਸੀਂ ਡਰਟੀ ਲੈ ਜਾਂਦੇ ਇੰਜਨ ਨਾ, ਫਿਰ ਸਾਨੂੰ ਗਰੀਸ ਲੱਗੀ ਹੁੰਦੀ ਆ ਬਹੁਤ, ਹੋਰ ਸਾਰਾ ਤੇਲ ਤੂਲ ਪਤਾ ਨਹੀਂ ਲੱਗਣਾ ਵੀ ਕਿੱਥੋਂ ਲੀਕ ਕਰਦਾ ਕਿੱਥੋਂ ਨਹੀਂ। ਸੋ ਉਹਨਾਂ ਨੇ ਇਨਫੋਰਮੇਸ਼ਨ ਤਾਂ ਵਧੀਆ ਦਿੱਤਾ, ਇਹ ਨਹੀਂ ਦੱਸਿਆ ਵੀ ਡਾਇਨੋ ਵੀ ਜ਼ਰੂਰੀ ਕਰਾਉਣਾ ਚਾਹੀਦਾ ਪੁਰਾਣੇ ਟਰੱਕ ਦਾ। ਤੁਹਾਡਾ ਤਿੰਨਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਰਾਜਕੁਮਾਰ, ਇੱਥੇ ਜਿਹੜੀ ਚੀਜ਼ ਆ ਨਾ, ਜਿਹੜਾ ਯੂਜ਼ ਟਰੱਕ ਹੈਗਾ ਆ ਉਹਦੇ ਵਿੱਚ
ਡੈਫੀਨੇਟਲੀ ਜਿਹੜਾ ਡਾਇਨੋ ਦਾ ਕੁਐਸਚਨ ਹੈਗਾ, ਡਾਇਨੋ ਤਾਂ ਮਸਟ ਹੈਗਾ ਯੂਜ਼ ਟਰੱਕ ਦੇ ਵਿੱਚ। ਡਾਇਨੋ ਤੋਂ ਬਿਨਾਂ ਟਰੱਕ ਲੈਣਾ ਜਿਹੜਾ ਉਹ ਬਿਲਕੁਲ ਹੀ ਗਲਤ ਹੈਗਾ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਟਰੱਕ ਪਾਵਰ ਜਿਹੜਾ ਆ ਉਹਦੀ ਠੀਕ ਹੈਗੀ ਆ, ਜਾਂ ਸਾਰਾ ਉਹਦਾ ਡੀਟੇਲ ਜਿਹੜਾ ਡਾਇਨੋ ਦੇ ਵਿੱਚ ਪਤਾ ਲੱਗਦਾ। ਦੂਸਰੀ ਗੱਲ ਇਹ ਰਾਜਕਰਨ, ਇਸ ਵੇਲੇ ਜਿਹੜਾ ਨਾ ਫਿਰ ਉਹੀ ਆਪਾਂ ਬਾਰ-ਬਾਰ ਵਾਪਸ ਮੁੜ ਕੇ ਉਸੇ ਗੱਲ ਤੇ ਆ ਜਾਂਦੇ ਹਾਂ, ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ। ਇਹ ਜਿਹੜਾ ਕੰਟਰੈਕਟ ਹੈ ਇਸ ਵੇਲੇ ਬਹੁਤ ਜਿਹੜਾ ਲੋਕ ਫਸ ਰਹੇ ਆ ਜੀ, ਤੇਜ਼ੀ ਦੇ ਵਿੱਚ ਆ। ਇਸ ਵੇਲੇ ਬੜੀ ਤੇਜ਼ੀ ਦੇ ਵਿੱਚ ਇਹ ਕੰਮ ਚੱਲ ਰਿਹਾ ਹੈਗਾ। ਸੋ ਤੁਸੀਂ ਪੇਮੈਂਟਾਂ ਟੇਕ ਓਵਰ ਕਰ ਲਓ, ਤੁਸੀਂ ਪੇਮੈਂਟਾਂ ਦੇਈ ਜਾਓ, ਤੁਸੀਂ ਆਹ ਕਰੀ ਜਾਓ, ਤੁਸੀਂ ਉਹ ਕਰੀ ਜਾਓ। ਸੋ ਪਲੀਜ਼ ਇਹਨਾਂ ਦੀਆਂ ਇਹੋ ਜਿਹੀ ਚੀਜ਼ਾਂ ਤੋਂ ਥੋੜ੍ਹਾ ਜਿਹਾ ਪਿੱਛੇ ਹਟੋ, ਇਹੋ ਜਿਹੀਆਂ ਚੀਜ਼ਾਂ ਨਾ ਕਰੋ। ਬਹੁਤ ਐਸੇ ਜਿਹੜੇ ਇਨਫੋਰਮੇਸ਼ਨ ਆ ਰਹੀ ਹੈਗੀ ਹੈ ਕਿ ਜਿਹਦੇ ਵਿੱਚ ਟਰੱਕ ਲਿਆ ਜਾਂਦਾ, ਪੇਮੈਂਟਾਂ ਦਿੱਤੀਆਂ ਜਾਂਦੀਆਂ ਤੇ ਮੁੜ ਕੇ ਮਤਲਬ ਕਿ ਟਰੱਕ ਮਿਲਦਾ ਨਹੀਂ ਗਾ, ਨਾ ਤੇ ਨਹੀਂ ਚੜ੍ਹਦਾ। ਤੂੰ ਕੌਣ ਤੇ ਮੈਂ ਕੌਣ, ਫਿਰ ਇਹ ਹੋ ਜਾਂਦਾ। ਰਾਜਕਿਰਨ ਕੁਛ ਇੱਕ ਜਿਹੜੀਆਂ ਕਾਲਸ ਆਈਆਂ ਪਿਛਲੇ ਵੀਕ, ਜ਼ਿਆਦੀਆਂ ਤਾਂ ਨਹੀਂ, ਥੋੜ੍ਹੀਆਂ ਬਹੁਤ ਕਾਲਸ ਆਈਆਂ ਹੈਗੇ ਜਿਹਦੇ ਵਿੱਚ ਕਿ ਕਿਸੇ ਨੇ ਕਿਸੇ ਨੂੰ ਲੀਜ਼ ਟਰੱਕ ਐਜ਼ ਅ ਸੇਲ ਕਰਤਾ। ਸੋ ਪੇਮੈਂਟਸ ਲਈ ਜਾ ਰਹੇ, ਉਹਦੀ ਲੀਜ਼ ਨਹੀਂ ਦਿੱਤੀ। ਉਹ ਲੀਜ਼ ਵਾਲੇ ਹੁਣ ਉਹਦੇ ਪਿੱਛੇ ਤੁਰੇ ਫਿਰਦੇ ਆ, ਟਰੱਕ ਵਾਲੇ ਪਿੱਛੇ ਵੀ ਟਰੱਕ ਸਾਡਾ ਦੇ ਵਾਪਸ। ਇਹ ਤਾਂ ਲੀਜ਼ ਤੇ ਟਰੱਕ ਸੀਗਾ, ਹੈ ਨਾ, ਤੇ ਉਹਨੇ ਉਹ ਸਮਝ ਰਿਹਾ ਕਿ ਮੈਂ ਪਰਚੇਸ ਕੀਤਾ ਹੈਗਾ। ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਹੈਗੀਆਂ ਬਹੁਤ ਹੈਗੀਆਂ। ਔਰ ਦੂਸਰੀ ਚੀਜ਼ ਰਾਜ, ਇੱਕ ਜਿਹੜਾ ਹਾਟ ਚੀਜ਼ ਹੈਗੀ ਆ ਇਸ ਵੇਲੇ, ਉਹ ਹੈਗੀ ਆ ਕਿ ਕੋਈ ਵੀ ਨਾਨ ਡੋਮਿਸਾਈਲ ਜਿਨ੍ਹਾਂ ਦੀ ਕੰਪਨੀ ਹੈਗੀ ਹੈ, ਜਿਨ੍ਹਾਂ ਦੇ ਕੋਲ ਕੰਪਨੀ ਹੈਗੀ ਆ ਇਸ ਵੇਲੇ ਚੱਲਦੀ ਕੁਛ ਵੀ ਹੈਗੀ ਆ ਇਸ ਵੇਲੇ ਰਾਜਕਰਨ, ਜਿੱਦਾਂ ਸਨੀ ਦੱਸ ਕੇ ਗਿਆ ਨਾ ਕਿ ELD ਵਾਲਿਆਂ ਦੀਆਂ ਕਾਲਾਂ ਆਉਂਦੀਆਂ ਵੀ ELD ਲੈ ਲਓ ਤੁਸੀਂ, ਅਸੀਂ ਕਰ ਦਿਆਂਗੇ। ਇਸ ਵੇਲੇ ਇੱਕ ਬਹੁਤ ਜ਼ਿਆਦਾ ਇੱਕ ਹੋਰ ਲਹਿਰ ਵੀ ਚੱਲ ਰਹੀ ਜਿਹਦੇ ਵਿੱਚ ਕਿ ਨਾਨ ਡੋਮਿਸਾਈਲ ਵਾਲਿਆਂ ਨੂੰ ਇਹ ਕਾਲਸ ਆਉਂਦੀਆਂ ਕਿ ਆਪਣੀ ਕੰਪਨੀ ਵੇਚ ਦਿਓ, ਸਾਨੂੰ ਦੇ ਦਿਓ ਆਪਣੀ ਕੰਪਨੀ, ਤੇ ਤੁਸੀਂ ਕੁਝ ਨਹੀਂ ਕਰਨਾ ਹੈਗਾ, ਤੁਹਾਨੂੰ ਇੰਨੇ ਪੈਸੇ ਦਿਆਂਗੇ, ਤੁਸੀਂ ਸੈਲ ਰਿਪੋਰਟ ਹੋ ਜਾਓ, ਇੰਡੀਆ ਵਾਪਸ ਚਲੇ ਜਾਓ, ਆਪਣੇ ਪੈਸੇ ਲਓ, ਇੰਡੀਆ ਵਾਪਸ ਚਲੇ ਜਾਓ, ਤੇ ਬਾਕੀ ਸਾਰਾ ਕੁਝ ਸਾਡੇ ਤੇ ਛੱਡ ਦਿਓ। ਸੋ ਕੀ ਕਰਦੇ ਆ ਫਿਰ ਉਦਾਂ ਕੰਪਨੀਆਂ ਦਾ? ਫਿਰ ਆਪਾਂ ਨੂੰ ਪਤਾ ਹੀ ਹੈ ਉੱਤੇ ਲੋਡਸ ਵਗੈਰਾ ਜਿਹੜੇ ਚੋਰੀ ਹੁੰਦੇ ਆ, ਨਾ ਉਹਨਾਂ ਦਾ ਹੀ ਚੱਲੀ ਜਾਂਦਾ। ਹਾਂਜੀ, ਉਹ ਫਿਰ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਜਦੋਂ ਇੰਡੀਆ ਚਲੇ ਗਏ, ਤੁਸੀਂ ਪੈਸੇ ਲੈ ਲਓ, ਇੰਡੀਆ ਚਲੇ ਜਾਓ, ਦੈਨ ਡੋਂਟ ਵਰੀ, ਹੈ ਨਾ, ਤੁਸੀਂ ਤਾਂ ਇੰਡੀਆ ਪਹੁੰਚ ਗਏ, ਤੁਹਾਡਾ ਕੀ ਪਿੱਛੇ ਤੁਸੀਂ ਕਿਹਾ ਵੀ ਬਾਅਦ ਫਿਰ ਜੀ ਕੀਤਾ US ਆਉਣ ਨੂੰ, ਫਿਰ ਆ ਨਹੀਂ ਹੁਣ। ਨਹੀਂ, ਉਹ ਤਾਂ ਫਿਰ ਪੱਕੀ ਗੱਲ ਹੈ। ਮੈਂ ਤਾਂ ਇਸੇ ਕਰਕੇ ਗੱਲ ਕਹਿ ਰਿਹਾ ਵੀ ਇੱਦਾਂ ਦੀ ਕੋਈ ਹਰਕਤ ਨਾ ਕਰੋ, ਇੱਦਾਂ ਦੀ ਕੋਈ ਪ੍ਰੋਬਲਮ ਨਾ ਕਰੋ, ਕਿਉਂਕਿ ਗੱਲ ਇਹ ਨਹੀਂ ਕਿ ਰਾਜਕਰਨ ਕਿ ਅੱਜ ਇੱਕ ਬੰਦਾ ਇੱਥੋਂ 50,000 ਲੈ ਕੇ ਇੰਡੀਆ ਚਲਾ ਜਾਂਦਾ ਜਾਂ ਕੁਛ ਲੈ ਕੇ ਚਲਾ ਜਾਂਦਾ ਇੰਡੀਆ, ਉਹਦੇ ਕੋਲੋਂ ਆ ਹੋਣਾ ਕਿ ਨਹੀਂ ਆ ਹੋਣਾ। ਗੱਲ ਇਹ ਹੈ ਕਿ ਜਿਹੜੇ ਇੱਥੇ ਰਹਿ ਜਾਣੇ ਆ, ਜਿਹੜੀ ਬਾਕੀ ਰਹਿ ਜਾਣੇ ਆ, ਚਾਹੇ ਜਿਹੜੇ ਉਹ ਠੱਗੀਆਂ ਠੋਰੀਆਂ ਕਰ ਰਹੇ ਹੈਗੇ, ਉਹ ਜਿਹੜੇ ਰਹਿ ਜਾਣੇ ਆ, ਉਹਨਾਂ ਦੇ ਲਈ ਜ਼ਿੰਦਗੀ ਜਿਹੜੀ ਆ ਬੜੀ ਔਖੀ ਹੋ ਜਾਣੀ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਤੁਸੀਂ ਯਾਰ ਇੰਨਾ ਗੰਦਲਾ ਨਾ ਕਰਕੇ ਜਾਓ ਪਾਣੀ ਨੂੰ ਕਿ ਮੁੜ ਕੇ ਦੁਬਾਰਾ ਕੋਈ ਇਹਨੂੰ ਸਾਫ਼ ਨਾ ਕਰ ਸਕੇ। ਸੋ ਜਿਹੜੀਆਂ ਗੱਲਾਂ ਅੱਜ ਤੱਕ ਜਿਹੜੇ ਕੰਮ ਅੱਜ ਤੱਕ ਆਪਣੇ ਪੰਜਾਬੀਆਂ ਨੇ ਇੱਥੇ ਮੱਲਾਂ ਮਾਰੀਆਂ ਸੀਗੀਆਂ, ਜਾਂ ਜਿਹਨੂੰ ਆਪਾਂ ਹੁਣ ਉਹ ਸੁਪਨਿਆਂ ਵਾਲੀਆਂ ਗੱਲਾਂ ਹੀ ਰਹਿ ਗਈਆਂ, ਕਿਉਂਕਿ ਪਹਿਲਾਂ ਟਰੱਕਿੰਗ ਦੇ ਵਿੱਚ ਇਹ ਹੁੰਦਾ ਸੀਗਾ ਕਿ ਜੇ ਲਾਸਟ ਨੇਮ ਸਿੰਘ ਹੁੰਦਾ ਸੀਗਾ ਤੇ ਪੱਕਾ ਉਹ ਕਹਿੰਦੇ ਹੁੰਦੇ ਸੀ ਵੀ ਲੋਡ ਇਹਨੂੰ ਦਿਓ, ਤਾਂ ਕਿ ਕਿਉਂਕਿ ਇਹਨੇ ਬਹੁਤ ਲੋਡ ਸੰਭਾਲ ਕੇ ਲੈ ਕੇ ਜਾਣਾ, ਇਹਨੇ ਬਹੁਤ ਵਧੀਆ ਕੰਮ ਕਰਨਾ ਹੈ। ਉਹ ਜਿਹੜੀਆਂ ਗੱਲਾਂ ਹੈਗੀਆਂ ਨਾ, ਉਹ ਇੱਕ ਸੁਪਨਿਆਂ ਵਾਂਗੂ ਹੀ ਹੋ ਗਈਆਂ। ਤੇ ਹੁਣ ਜਿੰਨਾ ਕੁ ਵਿਗੜ ਚੁੱਕਾ ਕੰਮ, ਇਹਨੂੰ ਮੇਰੇ ਖਿਆਲ ਸੁਧਾਰਨ ਨੂੰ ਸ਼ਾਇਦ ਬਹੁਤ ਲੱਗ ਜਾਣਾ। ਪਰ ਜੇ ਹੁਣ ਅਜੇ ਵੀ ਇਹ ਹਰਕਤਾਂ ਕਰੀ ਜਾਵਾਂਗੇ, ਅਜੇ ਵੀ ਜੇ ਕੰਮ ਕਰੀ ਜਾਵਾਂਗੇ ਨਾ, ਤੇ ਮੇਰੇ ਖਿਆਲ ਆ ਜਿਹੜੇ ਰਹਿ ਜਾਣੇ ਆ ਪਿੱਛੇ 5-7 ਜਿਹੜੇ ਰਹਿ ਗਏ ਦੁਨੀਆ, ਉਹਨਾਂ ਦੇ ਲਈ ਜਿਹੜੀ ਜ਼ਿੰਦਗੀ ਹੈ ਬੜੀ ਔਖੀ ਹੋ ਜਾਣੀ ਹੈ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ। ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।